वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇਸ ਖਾਸ ਪੇਸ਼ਕਸ਼ ਤੁਹਾਡੀ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਅੱਜ ਅਸੀਂ ਗੱਤਕੇ ਬਾਰੇ ਗੱਲ ਕਰਾਂਗੇ। ਗੱਤਕਾ ਜਿਹੜਾ ਕਿ ਜਿਹਨੂੰ ਸਿੱਖ ਮਾਰਸ਼ਲ ਆਰਟਸ ਦੇ ਨਾਂ ਨਾਲ ਜਾਣਿਆ ਜਾਂਦਾ। ਬਾਕੀ ਜਿੱਥੇ ਖੇਡਾਂ ਇੰਪੋਰਟੈਂਟ ਨੇ, ਕਬੱਡੀ ਹੈਗੀ ਹੈ, ਹੋਰ ਸਾਡੀਆਂ ਖੇਡਾਂ ਹੈਗੀਆਂ ਨੇ ਪੰਜਾਬ ਦੀਆਂ ਜਿੱਥੇ ਸਾਡੇ ਲੋਕਾਂ ਦਾ ਰੁਝਾਨ ਹੈ, ਉੱਥੇ ਗੱਤਕਾ ਜਿਹੜਾ ਹੈਗਾ ਉਹ ਇੱਕ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਹਦੀ ਬਹੁਤ ਅਹਿਮੀਅਤ ਹੈਗੀ ਹੈ। ਅਤੇ ਅੱਜ ਜਦੋਂ ਅਸੀਂ ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਤਾਂ ਇੱਥੇ ਗੱਤਕੇ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੀਆਂ ਹੈਗੀਆਂ ਨੇ ਚਾਰਾਜ਼ੋਈਆਂ ਜਾਂ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਇੱਦਾਂ ਦਾ ਹੀ ਇੱਕ ਉਪਰਾਲਾ ਇੰਟਰਨੈਸ਼ਨਲ ਗੱਤਕਾ ਟੂਰਨਾਮੈਂਟ ਦੇ ਨਾਂ ਥੱਲੇ ਜਿਹੜਾ ਹੈਗਾ ਉਹ 16 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇੱਥੇ ਨਾਰਥ ਅਮਰੀਕਾ ਦੀ ਧਰਤੀ ਦੇ ਵਿੱਚ। ਯੁੱਧ ਇੰਟਰਨੈਸ਼ਨਲ ਗੱਤਕਾ ਟੂਰਨਾਮੈਂਟ ਉਹਦਾ ਜਿਹੜਾ 16ਵਾਂ ਅਧਿਆਇ ਹੈਗਾ, 16ਵਾਂ ਯੁੱਧ ਗੱਤਕਾ ਇੰਟਰਨੈਸ਼ਨਲ ਟੂਰਨਾਮੈਂਟ ਇਸ ਵਾਰ ਨਿਊਯਾਰਕ ਦੀ ਧਰਤੀ ਦੇ ਉੱਪਰ ਹੋਣ ਜਾ ਰਿਹਾ ਹੈ। ਆਉਂਦੇ ਐਤਵਾਰ 5 ਅਗਸਤ 2018 ਨੂੰ ਗੁਰਦੁਆਰਾ ਰਿਚਮੰਡ ਹਿੱਲ ਜਿਹੜਾ ਸਿੱਖ ਕਲਚਰਲ ਸੁਸਾਇਟੀ ਹੈਗਾ ਨਿਊਯਾਰਕ ਦੇ ਵਿੱਚ। ਸੋ ਇਸ ਗੱਤਕਾ ਟੂਰਨਾਮੈਂਟ ਬਾਰੇ, ਇਹਦੀਆਂ ਡੀਟੇਲਸ ਬਾਰੇ ਅਤੇ ਓਵਰਆਲ ਬ੍ਰੌਡਰ ਪਰਸਪੈਕਟਿਵ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਗੱਤਕੇ ਦੀ ਕੀ ਇੰਪੋਰਟੈਂਸ ਹੈਗੀ ਹੈ, ਨੌਜਵਾਨਾਂ ਦਾ ਗੱਤਕੇ ਨਾਲ ਜੁੜਨ ਦਾ ਜਿਹੜਾ ਰੁਝਾਨ ਹੈਗਾ ਉਹ ਇਸ ਵਕਤ ਕਿਵੇਂ ਦਾ, ਇਹਦੇ 'ਤੇ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਇਸ ਯੁੱਧ ਗੱਤਕਾ ਟੂਰਨਾਮੈਂਟ ਦੇ ਜਿਹੜੇ ਮੇਨ ਆਰਗੇਨਾਈਜ਼ਰ ਨੇ ਸਰਦਾਰ ਜਸਦੇਵ ਸਿੰਘ ਟੋਰਾਂਟੋ ਤੋਂ, ਉਹ ਸਾਡੇ ਨਾਲ ਅੱਜ ਇੱਥੇ ਸਟੂਡੀਓ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਨਿਊਯਾਰਕ ਇੱਥੇ ਪਹੁੰਚੇ ਆ। ਸੋ ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ TV 84 ਦੇ ਦਰਸ਼ਕਾਂ ਨੂੰ ਤੇ ਭਾਈ ਅਮਰਵੀਰ ਸਿੰਘ ਤੁਹਾਨੂੰ ਤੇ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸ਼ੁਰੂਆਤ ਕਰੀਏ ਗੱਲਬਾਤ ਦੀ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹ ਟੂਰਨਾਮੈਂਟ ਹੋਣ ਜਾ ਰਿਹਾ ਇਹਦੀਆਂ ਹੀ ਡੀਟੇਲਸ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਤਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਆ, ਹਾਲਾਂਕਿ ਐਡ ਵੀ TV 84 ਤੇ ਚੱਲ ਰਹੀ ਹੈ, ਪਰ ਉਹਨਾਂ ਨੂੰ ਪਤਾ ਲੱਗ ਸਕੇ ਜਿਵੇਂ 16 ਸਾਲ ਦਾ ਜਿਹੜਾ ਇਹ ਸਫ਼ਰ ਹੈਗਾ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਉਹਨੂੰ ਕਿਵੇਂ ਦ੍ਰਿਸ਼ਦੇ ਹੋ ਅਤੇ ਕਿਸ ਮੰਤਵ ਦੇ ਨਾਲ ਇਹਦੀ ਜਿਹੜੀ ਸ਼ੁਰੂਆਤ ਹੈਗੀ ਹੈ ਟੂਰਨਾਮੈਂਟ ਦੀ ਉਹ ਕੀਤੀ ਸੀ, ਅਤੇ 16 ਸਾਲ ਦਾ ਜਿਹੜਾ ਸਫ਼ਰ ਅੱਜ ਕਿੱਥੇ ਕੁ ਖਲੋਤਾ ਹੈ? ਬਿਲਕੁਲ ਜੀ, ਮੈਨੂੰ ਚੇਤਾ ਵੀ ਮੈਂ ਛੋਟੇ ਹੁੰਦੇ, ਕਿਉਂਕਿ ਮੇਰਾ ਜੰਮਪਲ ਉੱਥੇ ਦਾ ਹੀ ਹੈ ਟੋਰਾਂਟੋ ਦਾ, ਅਤੇ ਅਸੀਂ ਛੋਟੇ ਹੁੰਦੇ ਗੁਰੂ ਜਦੋਂ ਨਗਰ ਕੀਰਤਨ 'ਤੇ ਜਾਣਾ ਅਤੇ ਅਸੀਂ ਵੇਖਣਾ ਵੀ ਸਾਡੇ ਬਜ਼ੁਰਗ ਗੱਤਕਾ ਖੇਡਦੇ ਹੁੰਦੇ ਸੀ। 2-4 ਬਜ਼ੁਰਗ ਹੀ ਹੁੰਦੇ ਸੀ ਉਦੋਂ ਜੀ। ਅਤੇ ਹੌਲੀ ਹੌਲੀ ਫਿਰ ਜਦੋਂ ਗੱਤਕਾ ਉੱਭਰਿਆ, ਮੈਨੂੰ ਚੇਤਾ ਵੀ ਪਹਿਲੀ ਵਾਰੀ 1995 ਵਿੱਚ ਮੈਂ ਪੈਂਤਰਾ ਸਿੱਖਿਆ ਅਤੇ ਛੋਟੇ ਛੋਟੇ ਬੱਚੇ ਸਿੱਖਣ ਲੱਗੇ ਗੱਤਕਾ। ਲਗਾਤਾਰ 7-8 ਸਾਲ ਅਸੀਂ ਗੱਤਕਾ ਸਿੱਖਦੇ ਰਹੇ ਹਾਂ। ਫਿਰ 2003 ਦੇ ਵਿੱਚ ਜਦੋਂ ਅਸੀਂ ਸਾਰੇ ਸਿੰਘਾਂ ਨੇ ਇੱਕ ਵਿਚਾਰ ਰੱਖੀ, ਉਹ ਕਹਿੰਦੇ ਵੀ ਅਸੀਂ ਇਸ ਗੱਤਕੇ ਨੂੰ ਹੋਰ ਕਿਹੜੇ ਤਰੀਕੇ ਨਾਲ ਅਸੀਂ ਇਹਨੂੰ ਵਧਾ ਸਕਦੇ ਹਾਂ ਜੀ, ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਕੈਨੇਡਾ ਕੱਪ, ਕਬੱਡੀ ਕੱਪ ਉਹ 1992 ਵਿੱਚ ਸ਼ੁਰੂ ਹੋਇਆ ਸੀ ਅਤੇ ਅਸੀਂ ਕਬੱਡੀ ਦੇ ਟੂਰਨਾਮੈਂਟ ਬਹੁਤ ਵੇਖੀਦੇ ਸੀ ਉਦੋਂ ਛੋਟੇ ਹੁੰਦੇ ਹਾਂ। ਅਤੇ ਅਸੀਂ ਸੋਚਿਆ ਵੀ ਇਹੋ ਜਿਹਾ ਮੰਨ ਲਓ ਗੱਤਕੇ ਦਾ ਮੁਕਾਬਲਾ ਕਿਉਂ ਨਾ ਰੱਖਿਆ ਜਾਵੇ, ਕਿਉਂਕਿ ਸਾਡਾ ਵਿਰਸਾ ਆ ਜੀ। ਹਾਂਜੀ, ਸੋ ਉਦੋਂ ਸਾਰੇ ਸਿੰਘਾਂ ਨੇ ਇੱਕ ਸਲਾਹ ਬਣਾਈ ਵੀ ਅਸੀਂ ਇਸ ਟੂਰਨਾਮੈਂਟ ਨੂੰ ਇੱਕ ਗੱਤਕੇ ਦੇ ਰੂਪ ਦੇ ਵਿੱਚ ਦੇਈਏ। ਅਤੇ 2003 ਦੇ ਵਿੱਚ ਪਹਿਲੀ ਵਾਰੀ ਅਸੀਂ ਇਹ ਗੱਤਕੇ ਦਾ ਟੂਰਨਾਮੈਂਟ ਉਦੋਂ ਉਲੀਕਿਆ ਸੀ। ਭਾਈ ਸਰਬਜੀਤ ਸਿੰਘ ਉਸ ਟਾਈਮ ਮੁੱਖ ਸੰਚਾਲਕ ਸੀ ਇਸ ਟੂਰਨਾਮੈਂਟ ਦੇ। 2004 ਤੋਂ ਮੁੱਖ ਪ੍ਰਬੰਧ ਦਾਸ ਕੋਲ ਆਇਆ ਅਤੇ ਲਗਾਤਾਰ ਅਸੀਂ ਫਿਰ 2003 ਤੋਂ ਲੈ ਕੇ 2007 ਤੱਕ ਇਹ ਲਗਾਤਾਰ ਜਿਹੜਾ ਗੱਤਕਾ ਮੁਕਾਬਲਾ ਟੋਰਾਂਟੋ ਵਿਖੇ ਹੁੰਦਾ ਰਿਹਾ। ਹਰ ਸਾਲ ਬੜੀ ਮਾਹਰ ਦੀ ਕਿਰਪਾ ਨਾਲ ਸਾਰੇ ਦੇਸ਼ਾਂ 'ਚੋਂ ਖਿਡਾਰੀ ਆਉਂਦੇ ਰਹੇ ਸਾਡੇ ਕੋਲ, ਅਤੇ ਆਣ ਕੇ ਉਹ ਜਦੋਂ ਉਹਨਾਂ ਨੇ ਪ੍ਰੋਗਰਾਮ ਵੇਖਣਾ ਅਤੇ ਉਹਨਾਂ ਨੇ ਕਹਿਣਾ ਵੀ ਬਹੁਤ ਸਾਨੂੰ ਵਧੀਆ ਲੱਗਦਾ, ਬਹੁਤ ਸੋਹਣਾ ਲੱਗਦਾ। ਫਿਰ ਉਹਨਾਂ ਹੀ ਸੰਗਤਾਂ ਨੇ ਸਾਨੂੰ ਅਪੀਲ ਕੀਤੀ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਹੋਰ ਵਧਾਓ, ਵੱਖਰੇ ਵੱਖਰੇ ਸ਼ਹਿਰਾਂ 'ਚ ਇਹਨੂੰ ਲੈ ਕੇ ਜਾ ਕੇ ਆਪਾਂ ਪ੍ਰਚਾਰੀਏ। ਸੋ 5 ਸਾਲ ਲਗਾਤਾਰ ਜਦੋਂ ਟੋਰਾਂਟੋ ਵਿੱਚ ਟੂਰਨਾਮੈਂਟ ਹੋਇਆ, ਫਿਰ 6ਵੇਂ ਸਾਲ ਅਸੀਂ ਇਹਨੂੰ ਕੈਲਗਰੀ ਵਿਖੇ ਲੈ ਕੇ ਗਏ ਜੀ। 7ਵੇਂ ਸਾਲ ਦੇ ਵਿੱਚ ਅਸੀਂ ਇਸੇ ਟੂਰਨਾਮੈਂਟ ਨੂੰ ਫਿਰ ਪਹਿਲੀ ਵਾਰੀ ਤਾਂ USA ਦੀ ਧਰਤੀ ਦੇ ਉੱਤੇ ਅਸੀਂ ਨਿਊ ਜਰਸੀ ਕਾਰਟਰੇਟ ਦਸ਼ਮੇਸ਼ ਦਰਬਾਰ ਵਿਖੇ ਅਸੀਂ ਕਰਾਇਆ ਸੀ 2009 ਦੇ ਵਿੱਚ ਜੀ। 2010 ਦੇ ਵਿੱਚ ਅਸੀਂ ਸਰੀ ਦਸ਼ਮੇਸ਼ ਦਰਬਾਰ ਅਤੇ ਸਿੱਖ ਗੁਰਦੁਆਰਾ ਜਿਹੜਾ ਉੱਥੇ ਸਰੀ ਦੇ ਵਿੱਚ ਪੈਂਦਾ, ਉੱਥੇ ਅਸੀਂ ਪਹਿਲੀ ਵਾਰੀ 2010 ਦੇ ਵਿੱਚ ਕੀਤਾ ਵੱਖਰੇ ਵੱਖਰੇ ਸ਼ਹਿਰਾਂ 'ਚ। 2011 ਦੇ ਵਿੱਚ ਅਸੀਂ ਪਹਿਲੀ ਵਾਰੀ ਸੈਨੋਜ਼ੇ ਦੀ ਧਰਤੀ 'ਤੇ ਕੈਲੀਫੋਰਨੀਆ 'ਚ ਕੀਤਾ। ਫਿਰ 2012 ਦੇ ਵਿੱਚ ਅਸੀਂ ਜਿਹੜੀ ਸਾਡੀ 10ਵੀਂ ਐਨੀਵਰਸਰੀ ਸੀ ਯੁੱਧ ਟੂਰਨਾਮੈਂਟ ਦੀ, ਅਸੀਂ ਫਿਰ ਟੋਰਾਂਟੋ ਦੀ ਧਰਤੀ 'ਤੇ ਕੀਤੀ। ਫਿਰ 2013 ਅੱਜ ਤੋਂ 5 ਸਾਲ ਪਹਿਲਾਂ ਜਿੱਥੇ ਅਸੀਂ ਅੱਜ ਕਰਾ ਰਹੇ ਹਾਂ 118 ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਵਿਖੇ, 2013 'ਚ ਅਸੀਂ ਇਸੇ ਧਰਤੀ 'ਤੇ ਅਸੀਂ ਇਹ ਟੂਰਨਾਮੈਂਟ ਰੱਖਿਆ ਸੀ ਪਹਿਲੀ ਵਾਰੀ ਨਿਊਯਾਰਕ ਦੇ ਵਿੱਚ। 14 ਦੇ ਵਿੱਚ ਫਿਰ ਮਹਾਰਾਜ ਦੀ ਕਿਰਪਾ ਨਾਲ, ਕਿਉਂਕਿ ਸਿੱਖਾਂ ਦੀ ਆਬਾਦੀ ਬਹੁਤ ਵੱਧ ਚੁੱਕੀ ਹੈ ਇੰਡੀਆਨਾ ਜੀ, 14 ਦੇ ਵਿੱਚ ਅਸੀਂ ਇੰਡੀਆਨਾ ਗ੍ਰੀਨਵੁੱਡ ਵਿਖੇ
ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਸਥਾਨ ਵਿਖੇ ਅਸੀਂ ਟੂਰਨਾਮੈਂਟ ਕਰਾਇਆ। 15 ਦੇ ਵਿੱਚ ਇਹ ਜਿਹੜਾ ਮੁਕਾਬਲਾ ਆ ਅਸੀਂ ਯੂਬਾ ਸਿਟੀ ਜਿਹੜਾ ਤਗੜਾ ਜੋੜ ਮੇਲਾ ਹਰ ਸਾਲ ਸਾਰੇ ਸਿੱਖ ਸੰਗਤਾਂ ਨੂੰ ਪਤਾ ਹੀ ਆ ਵੀ ਵੱਡਾ ਜੋੜ ਮੇਲਾ ਨਵੰਬਰ ਦੇ ਮਹੀਨੇ ਹੁੰਦਾ। ਸੋ ਯੂਬਾ ਸਿਟੀ ਦੀ ਧਰਤੀ 'ਤੇ ਅਸੀਂ ਕੀਤਾ। 16ਵਾਂ ਸਾਲ ਜਿਹੜਾ ਸਾਡਾ ਟੂਰਨਾਮੈਂਟ ਸੀ ਉਹ ਅਸੀਂ ਰੱਖਿਆ ਸਰੀ ਵਿਖੇ। ਸੋ ਸਰੀ ਦਸ਼ਮੇਸ਼ ਦਰਬਾਰ ਫਿਰ ਦੁਬਾਰਾ ਆਪਾਂ ਰੱਖਿਆ। ਅਤੇ ਐਤਕੀ ਸਾਡਾ 18ਵਾਂ ਚੱਲ ਰਿਹਾ, 17ਵਾਂ ਮੈਂ ਛੱਡ ਦਿੱਤਾ, ਮੈਨੂੰ ਮਾफ़ ਕਰਨਾ। 17ਵਾਂ ਸਾਡੀ 15ਵੀਂ ਐਨੀਵਰਸਰੀ ਟੋਰਾਂਟੋ ਵਿਖੇ ਸੀ ਜੀ। ਅਤੇ ਜਿੰਨੀਆਂ ਐਨੀਵਰਸਰੀਆਂ ਆਪਾਂ ਕੋਸ਼ਿਸ਼ ਕਰਦੇ ਕਿਉਂਕਿ ਜਿੱਥੋਂ ਆਰੰਭਤਾ ਹੋਈ ਆ ਐਨੀਵਰਸਰੀ ਅਸੀਂ ਇੱਥੇ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਐਤਕੀ ਸਾਡਾ 16ਵਾਂ ਸਾਲ ਆ ਅਤੇ 5 ਸਾਲਾਂ ਬਾਅਦ ਅਸੀਂ ਦੁਬਾਰਾ ਇੱਥੇ ਨਿਊਯਾਰਕ ਦੀ ਧਰਤੀ 'ਤੇ ਆ ਰਹੇ ਹਾਂ। ਬਹੁਤ ਵਧੀਆ ਅਤੇ ਬਹੁਤ ਭਰਵਾਂ ਸਾਨੂੰ ਰਿਸਪੌਂਸ ਮਿਲਿਆ ਸੀ ਉਦੋਂ 5 ਸਾਲ ਪਹਿਲਾਂ। ਅਤੇ ਇੱਥੇ ਦੀ ਜਿਹੜੀ ਸੰਗਤ ਆ ਬਹੁਤ ਪ੍ਰੇਮ ਕਰਦੀ ਆ ਅਤੇ ਨਿਊਯਾਰਕ ਇੱਕ ਇਹੋ ਜਿਹੀ ਸਥਿਤੀ ਬਣ ਜਾਂਦੀ ਇੱਥੇ ਮੈਂ ਵੇਖਿਆ ਵੀ ਸਾਰੇ ਵਰਲਡ ਦੇ ਲੋਕ ਇੱਥੇ ਨਿਊਯਾਰਕ ਦੇ ਵਿੱਚ ਬੈਠੇ ਆ ਜੀ। ਸੋ ਜਿਹੜਾ ਮਾਹੌਲ ਆ ਬਹੁਤ ਸੁੰਦਰ ਤਰੀਕੇ ਨਾਲ, ਬੱਚੇ ਵੀ ਸਾਰੇ ਬਾਹਰੋਂ ਆਉਂਦੇ ਆ, ਖੁਸ਼ ਹੁੰਦੇ ਇੱਥੇ ਨਿਊਯਾਰਕ ਨਾਲੇ ਦਰਸ਼ਨ ਮੇਲੇ ਹੋ ਜਾਂਦੇ ਆ ਸਿੱਖਾਂ ਨਾਲ, ਜਿੰਨੀ ਸਿੱਖ ਸੰਗਤ ਨਾਲ ਪ੍ਰੇਮ ਬਣਿਆ ਹੋਇਆ ਅਤੇ ਬਹੁਤ ਸੋਹਣੇ ਰੂਪ ਦੇ ਵਿੱਚ ਨਾਲੇ ਖਾਸ ਕਰਕੇ ਰਿਚਮੰਡ ਹਿਲਸ ਪੰਜਾਬੀਆਂ ਦਾ ਗੜ੍ਹ ਆ ਜੀ। ਉੱਥੇ ਐਤਕੀ ਆਪਾਂ ਟੂਰਨਾਮੈਂਟ ਰੱਖਿਆ ਐਤਵਾਰ ਵਾਲੇ ਦਿਨ ਅਗਸਤ 5 ਤਰੀਕ ਨੂੰ। ਹਾਂਜੀ ਜੀ। ਅਤੇ ਇਹਦੀ ਜਿਵੇਂ ਜੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ ਸਾਰੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਨਾਰਥ ਅਮਰੀਕਾ ਦੇ ਸਾਰੇ ਸ਼ਹਿਰਾਂ ਦੇ ਵਿੱਚੋਂ ਹੋ ਕੇ ਤੁਸੀਂ ਗੁਜ਼ਰੇ ਹੋ ਅਤੇ ਇਸ ਵਕਤ ਨਿਊਯਾਰਕ ਦੇ ਮੁਕਾਮ 'ਤੇ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ, ਤਾਂ ਨੌਜਵਾਨਾਂ ਦੇ ਵਿੱਚ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਜਿੱਥੇ ਅਸੀਂ ਬਾਕੀ ਗੇਮਾਂ ਦੇ ਪ੍ਰਤੀ ਦੇਖਦੇ ਹਾਂ, ਕਬੱਡੀ ਨਾਲ ਜਾਂ ਹੋਰ ਗੇਮਾਂ ਦੇ ਨਾਲ ਇਹਨੂੰ ਕੰਪੇਅਰ ਕਰਕੇ ਦੇਖਣਾ ਹੋਵੇ ਤਾਂ ਜਿਹੜੀ ਸਿੱਖ ਮਾਰਸ਼ਲ ਆਰਟ ਹੈਗੀ ਹੈ ਇਹਦੇ ਪ੍ਰਤੀ ਆਮ ਸੰਗਤ ਦੇ ਵਿੱਚ ਅਤੇ ਖਾਸ ਤੌਰ 'ਤੇ ਜਿਹੜੇ ਖਿਡਾਰੀ ਹੈਗੇ ਆ, ਨੌਜਵਾਨ ਹੈਗੇ ਆ, ਉਹਦੇ ਵਿੱਚ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ? ਬਿਲਕੁਲ ਜੀ ਭਾਜੀ, ਇਸ ਤਰ੍ਹਾਂ ਵੀ ਜੇ ਆਪਾਂ ਇਹਦੇ ਮੁੱਢ ਵੱਲ ਜਾਈਏ ਨਾ ਅਤੇ ਮੰਨ ਲਓ ਗੁਰੂ ਸਾਹਿਬ ਨੇ ਤਾਂ ਹੋਲਾ ਮਹੱਲਾ ਸਿਰਜਿਆ, ਉੱਥੇ ਹੋਲੇ ਮਹੱਲੇ 'ਤੇ ਜ਼ੋਰ ਨਿਹੰਗ ਸਿੰਘ ਦਿਖਾਉਂਦੇ ਆ ਜੀ। ਅਤੇ ਜਿੰਨੇ ਸਾਡੇ ਪੰਜਾਬ ਦੇ ਲੋਕ ਆ ਹੋਲੇ ਮਹੱਲੇ 'ਤੇ ਜਾ ਕੇ ਅਤੇ ਸ਼ਸਤਰ ਵਿੱਦਿਆ ਅਤੇ ਗੱਤਕੇ ਦੇ ਜ਼ੋਰ ਵੇਖਦੇ ਰਹੇ ਆ। ਪਰ ਪਿੰਡਾਂ ਦੇ ਵਿੱਚ ਆਮ ਹੀ ਇੱਦਾਂ ਵੇਖਣ ਨੂੰ ਮਿਲਦਾ ਸੀ ਵੀ ਕਬੱਡੀ ਨਾਲ ਲੋਕੀ ਜੁੜੇ ਸੀ ਜੀ। ਇੱਥੇ ਵੀ ਜਿਹੜੇ ਟੂਰਨਾਮੈਂਟ ਹੁੰਦੇ ਕਬੱਡੀ ਵਾਲੇ ਆਪਣੇ ਉਹ ਵੀ ਆਪਣੇ ਵੀਰ ਹੀ ਆ ਅਤੇ ਉਹ ਬਹੁਤੇ ਆਪਣੇ ਵੀਰ ਮੰਨ ਲਓ ਉਹਨਾਂ ਵਾਸਤੇ ਉਹਨਾਂ ਨੇ ਟਾਰਗੇਟ ਜਿਹੜੀ ਆਡੀਅנס ਆ ਉਹਨਾਂ ਵਾਸਤੇ ਪ੍ਰੋਗਰਾਮ ਲਿਖੇ ਜਾਂਦੇ ਆ। ਅਸੀਂ ਜੋ ਨੋਟ ਕੀਤਾ ਕਿਉਂਕਿ ਪਿਛਲੇ 15-20 ਸਾਲ ਤੋਂ ਅਸੀਂ ਗੱਤਕਾ ਪ੍ਰਚਾਰ ਰਹੇ ਹਾਂ ਵੱਖਰੇ ਵੱਖਰੇ ਸ਼ਹਿਰਾਂ 'ਚ, ਉਦੋਂ ਇੰਨੇ ਗੱਤਕੇ ਬਾਰੇ ਥੋੜ੍ਹਾ ਬਹੁਤਾ ਨਗਰ ਕੀਰਤਨ ਵਿੱਚ ਗੱਤਕਾ ਖੇਡਿਆ ਜਾਂਦਾ ਸੀ ਜੀ। ਹੌਲੀ ਹੌਲੀ ਅਸੀਂ ਇਹ ਕੋਸ਼ਿਸ਼ ਕੀਤੀ ਵੀ ਹਰ ਇੱਕ ਸ਼ਹਿਰ ਦੇ ਵਿੱਚ ਨਾਰਥ ਅਮਰੀਕਾ ਜਾਂ ਇੰਗਲੈਂਡ ਵੀ ਜਾਂ ਅੱਜ ਦੀ ਡੇਟ ਦੇ ਵਿੱਚ ਈਵਨ ਪੰਜਾਬ ਦੇ ਵਿੱਚ ਜੇ ਤੁਸੀਂ ਵੇਖਦੇ ਆ ਅਤੇ ਗੱਤਕੇ ਦਾ ਇਹੋ ਜਿਹਾ ਉਭਾਰ ਆਇਆ ਵੀ ਹਰ ਇੱਕ ਪਿੰਡ ਦੇ ਵਿੱਚ ਬੱਚੇ ਤਿਆਰ ਹੋ ਰਹੇ ਆ, ਗੱਤਕੇ ਦੀਆਂ ਟੀਮਾਂ ਤਿਆਰ ਹੋ ਰਹੀਆਂ ਨੇ। ਅਤੇ ਇਹਦਾ ਮੁੱਖ ਕਾਰਨ ਜੋ ਮੈਂ ਸਮਝਦਾ ਕਿਉਂਕਿ ਇੱਕ ਸਮਾਂ ਹੁੰਦਾ ਸੀ ਵੀ ਗੱਤਕਾ ਬਹੁਤ ਘੱਟ ਵੇਖਣ ਨੂੰ ਮਿਲਦਾ ਸੀ, ਪਰ ਅੱਜ ਦੀ ਡੇਟ 'ਤੇ ਮਹਾਰਾਜ ਦੀ ਕਿਰਪਾ ਨਾਲ ਇਹਦਾ ਜਿਹੜਾ ਪ੍ਰਚਾਰ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਜੀ। ਬਾਕੀ ਇਹ ਟੂਰਨਾਮੈਂਟ ਜਿਹੜੇ ਹੋ ਰਹੇ ਸੀ ਜਾਂ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਉਪਰਾਲੇ ਗੁਰੂ ਘਰਾਂ 'ਚ ਸ਼ੁਰੂ ਕੀਤੇ ਗਏ ਵੀ ਜਿੱਥੇ ਆਪਾਂ ਕੀਰਤਨ ਸਿੱਖਦੇ ਹਾਂ ਜਾਂ ਜਿੱਥੇ ਆਪਾਂ ਗੁਰਬਾਣੀ ਜਾਂ ਪੰਜਾਬੀ ਸਿੱਖਦੇ ਹਾਂ ਉੱਥੇ ਆਪਾਂ ਨਾਲ ਦੀ ਨਾਲ ਜਿਹੜੀ ਸਾਡੀ ਅਹਿਮ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ 5 ਕਕਾਰਾਂ ਵਿੱਚੋਂ ਕਿਰਪਾਨ ਬਖਸ਼ੀ ਹੋਈ ਆ ਵੀ ਸੈਲਫ ਡਿਫੈਂਸ ਅਤੇ ਸਿਹਤ ਵਾਸਤੇ ਹੈਲਥ ਵਾਸਤੇ ਆਪਾਂ ਜੋ ਐਕਸਰਸਾਈਜ਼ ਵਰਜਿਸ਼ ਕਰਦੇ ਹਾਂ ਜੀ ਉਹ ਰੱਖਣੀ। ਆਪਾਂ ਨੂੰ ਸੈਲਫ ਡਿਫੈਂਸ ਜਾਂ ਸ਼ਸਤਰ ਜੇ ਆਪਾਂ ਪਾਏ ਆ ਉਹ ਚਲਾਉਣੇ ਵੀ ਸਾਨੂੰ ਆਉਣੇ ਚਾਹੀਦੇ ਆ, ਸੈਲਫ ਡਿਫੈਂਸ ਵੀ ਸਿੱਖਣੀ ਚਾਹੀਦੀ ਆ। ਸੋ ਉਹਦਾ ਜਦੋਂ ਗੁਰਮਤਿ ਕੈਂਪਾਂ 'ਚ ਵੀ ਆਪਾਂ ਪ੍ਰਚਾਰ ਕੀਤਾ ਹੌਲੀ ਹੌਲੀ ਕਹਿ ਲਓ ਵੀ ਇੱਕ ਲਹਿਰ ਹੀ ਸ਼ੁਰੂ ਹੋ ਗਈ ਵੀ ਸਾਰੇ ਪਾਸੇ ਗੱਤਕੇ ਦਾ ਬੱਚਿਆਂ ਦੇ ਵਿੱਚ ਬਹੁਤ ਰੁਝੇਵਾਂ ਵਧਿਆ। ਅਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖੋ ਵੀ ਮੈਨੂੰ ਚੇਤਾ ਆ ਵੀ ਜਦੋਂ ਮੈਂ ਕੈਲੀਫੋਰਨੀਆ ਪਹਿਲੀ ਵਾਰੀ ਗਿਆ ਸੀ ਜਾਂ ਉੱਥੇ ਸਰੀ ਗਿਆ ਸੀ ਪਹਿਲੀ ਵਾਰੀ ਅਤੇ ਮੰਨ ਲਓ 50-60 ਬੱਚੇ ਹੁੰਦੇ ਸੀ ਜਿਹੜੇ ਗੱਤਕਾ ਖੇਡਦੇ ਸੀ, ਪਰ ਅੱਜ ਦੀ ਡੇਟ ਦੇ ਵਿੱਚ 500 ਤੋਂ ਵੱਧ ਬੱਚਾ ਕੈਲੀਫੋਰਨੀਆ ਗੱਤਕਾ ਦਲ ਦੇ ਵਿੱਚ ਸ਼ਾਮਲ ਆ। ਇਸੇ ਤਰ੍ਹਾਂ ਸਰੀ ਦੇ ਵਿੱਚ ਤਕਰੀਬਨ 500 ਤੋਂ ਵੱਧ ਬੱਚਾ ਉੱਥੇ ਗੱਤਕਾ ਸਿੱਖਦਾ ਟੀਮਾਂ ਦੇ ਵਿੱਚ। ਅਤੇ ਮਹਾਰਾਜ ਦੀ ਕਿਰਪਾ ਨਾਲ ਟੋਰਾਂਟੋ ਵਿਖੇ ਵੀ ਤਕਰੀਬਨ 200-400 ਬੱਚੇ ਉੱਥੇ ਵੀ ਤਿਆਰ ਹੈ। ਸਾਡੇ 15 ਸਾਲਾਂ ਦੇ ਦੌਰਾਨ ਦੇ ਵਿੱਚ ਮੈਂ ਘੱਟ ਤੋਂ ਘੱਟ 1000-2000 ਬੱਚੇ ਨੂੰ ਗੱਤਕਾ ਸਿਖਾ ਚੁੱਕਿਆ। ਪ੍ਰੋਫੈਸ਼ਨਲ ਲੈਵਲ ਦੇ ਉੱਤੇ ਜਿਹੜੇ ਬੱਚੇ ਇਸ ਟਾਈਮ ਫੀਲਡ ਦੇ ਵਿੱਚ ਗੱਤਕਾ ਖੇਡਦੇ ਆ 200-300 ਬੱਚਾ ਤਾਂ ਹੈਗਾ ਹੀ ਹੈ। ਅਤੇ ਇਸੇ ਤਰ੍ਹਾਂ ਤੁਹਾਡੇ ਇੱਥੇ ਨਿਊਯਾਰਕ ਸਿਟੀ ਦੇ ਵਿੱਚ ਜਾਂ ਨਿਊ ਜਰਸੀ ਦੇ ਵਿੱਚ ਜਦੋਂ ਮੈਂ 2009 'ਚ ਪਹਿਲੀ ਵਾਰੀ ਨਿਊ ਜਰਸੀ ਆਇਆ ਸੀ ਕਾਰਟਰੇਟ ਜਾਂ 2013 'ਚ ਇੱਥੇ ਨਿਊਯਾਰਕ ਆਇਆ ਸੀ ਅਤੇ ਉਦੋਂ ਅਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ। ਬਹੁਤ ਮਹਾਰਾਜ ਦੀ ਕਿਰਪਾ ਆ। ਮੇਰੇ ਹਿਸਾਬ ਨਾਲ 4 ਗੁਣਾ 5 ਗੁਣਾ ਵਧੇ ਹੀ ਹੋ ਗਏ ਆਪਣੇ ਬੱਚੇ ਜਿਹੜੇ ਗੱਤਕਾ ਸਿੱਖ ਰਹੇ ਆ। ਅਤੇ ਵੇਖ ਲਓ ਹੌਲੀ ਹੌਲੀ ਫੈਲਦਿਆਂ ਹੁਣ ਮੇਰੀਲੈਂਡ ਵਾਲੇ ਬੰਨੇ, ਵਰਜੀਨੀਆ ਵਾਲੇ ਬੰਨੇ, ਫਿਲਾਡੈਲਫੀਆ ਉੱਥੇ ਵੀ ਬੱਚੇ ਹੁਣ ਗੱਤਕਾ ਸਿੱਖ ਰਹੇ ਆ। ਸੋ ਇਹ ਦਿਨੋਂ ਦਿਨ ਜਿਹੜੀ ਗੇਮ ਆ ਵੱਧ ਰਹੀ ਆ ਅਤੇ ਖੁਸ਼ੀ ਵਾਲੀ ਗੱਲ ਆ ਵੀ ਇਹ ਸਾਡੇ ਬੱਚਿਆਂ ਵਾਸਤੇ ਇੱਕ ਤਾਂ ਨਸ਼ਿਆਂ ਤੋਂ ਦੂਰ ਹੁੰਦੇ ਆ, ਇੱਕ ਮੰਨ ਲਓ ਸਾਡੇ ਧਰਮ ਨਾਲ ਜੁੜ ਜਾਂਦੇ ਆ। ਪੋਜ਼ੀਟਿਵ ਜਿਹੜੀ ਐਨਰਜੀ ਨੈਗੇਟਿਵ ਇਸ ਉਮਰ ਦੇ ਵਿੱਚ 15 ਸਾਲ ਤੋਂ ਲੈ ਕੇ ਜਾਂ ਕਹਿ ਲਓ 12-13 ਸਾਲ ਤੋਂ ਲੈ ਕੇ 24-25 ਸਾਲ ਦੀ ਉਮਰ ਇਹ ਬੜੀ ਨਾਜ਼ੁਕ ਉਮਰ ਹੁੰਦੀ ਆ। ਜੇ ਨੈਗੇਟਿਵ ਐਨਰਜੀ ਜੇ ਆਪਾਂ ਉਹਨੂੰ ਪੋਜ਼ੀਟਿਵ ਦਿਸ਼ਾ ਦੇ ਦਈਏ ਪੋਜ਼ੀਟਿਵ ਡਾਇਰੈਕਸ਼ਨ ਦੇ ਵਿੱਚ
ਤੇ ਇਹ ਇੱਕ ਬਹੁਤ ਵਧੀਆ ਮੱਧਮ ਆ, ਬਹੁਤ ਵਧੀਆ ਇੱਕ ਮੀਡੀਅਮ ਆ ਜਿਹੜਾ ਆਪਾਂ ਗੱਤਕੇ ਨੂੰ ਮੰਨ ਲਓ ਬੱਚਿਆਂ ਨੂੰ ਲਗਾ ਕੇ, ਕਿਉਂਕਿ ਜਿੱਥੇ ਆਪਾਂ ਬੱਚਿਆਂ ਦੀ ਐਨਰਜੀ ਸੌਕਰ, ਬਾਸਕਟਬਾਲ ਜਾਂ ਹੋਰ ਵੀ ਸਪੋਰਟਸ ਤੇ ਚਲਾਉਂਦੇ ਆ, ਜੇ ਗੱਤਕੇ ਦੇ ਵਿੱਚ ਅਸੀਂ ਇਹ ਬੱਚਿਆਂ ਨੂੰ ਜੋੜ ਦਈਏ, ਇੱਕ ਆਪਣੇ ਧਰਮ ਨਾਲ ਵੀ ਜੁੜ ਜਾਂਦੇ ਆ ਤੇ ਇੱਕ ਵਿੱਦਿਆ ਵੀ ਉਹ ਹਾਸਲ ਕਰ ਲੈਂਦੇ ਆ। ਸੋ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਵੀ ਸਾਰੇ ਪਾਸੇ ਇੱਥੇ ਲਾਗੇ ਟਰਾਈ ਸਟੇਟ ਏਰੀਆ ਦੇ ਵਿੱਚ ਜਾਂ ਹੋਰ ਲਾਗੇ ਜਿਹੜੇ ਸਟੇਟ ਲੱਗਦੇ ਆ ਉੱਥੇ ਵੀ ਲੋਕੀ ਬੱਚੇ ਜਿਹੜੇ ਆ ਗੱਤਕੇ ਨਾਲ ਜੁੜ ਰਹੇ ਆ ਜੀ। ਜੀ ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਗੱਤਕੇ ਦੇ ਨਾਲ ਜੁੜਦੇ ਆ ਜਿਹੜੇ ਬੱਚੇ ਹੈਗੇ ਆ ਉਹ ਧਰਮ ਦੇ ਨਾਲ ਜੁੜਦੇ ਆ, ਸਿੱਖਿਆ ਦੇ ਨਾਲ ਜੁੜਦੇ ਆ। ਮੈਨੂੰ ਥੋੜਾ ਜਿਹਾ ਜੇ ਤੁਸੀਂ ਐਲਾਬੋਰੇਟ ਕਰ ਸਕੋ ਕਿ ਜਿਹੜੇ ਅੱਜ ਤੱਕ ਜੁੜੇ ਹੈਗੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਪ੍ਰੇਰਨਾ ਸਰੋਤ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਜਾਂ ਇਸ ਵਕਤ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ ਉਹ ਕਿਵੇਂ ਇਹਦੇ ਥਰੂ ਜਿਹੜੀ ਹੈਗੀ ਹੈ ਇੱਕ ਅਧਿਆਤਮ ਦੀ ਦੁਨੀਆ ਤੱਕ ਦਾ ਜਿਹੜਾ ਸਫ਼ਰ ਹੈਗਾ ਜਾਂ ਧਰਮ ਦੇ ਨਾਲ ਜੁੜਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਕੀ ਰਸਤਾ ਹੈਗਾ ਐਗਜ਼ੈਕਟਲੀ? ਬਿਲਕੁਲ ਜੀ, ਦੇਖੋ ਇਹ ਮਹਾਰਾਜ ਨੇ ਜਦੋਂ ਖਾਲਸਾ ਸਜਾਇਆ, ਮਹਾਰਾਜ ਨੇ ਇੱਕ ਸੰਪੂਰਨ ਖਾਲਸਾ ਦਾ ਰੂਪ ਦਿੱਤਾ ਤੇ ਉਹਦੇ ਵਿੱਚ ਦੇਖੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਆਪ ਮੰਨ ਲਓ ਸ਼ਸਤਰਧਾਰੀ ਵੀ ਸਨ, ਮੰਨ ਲਓ ਘੋੜਸਵਾਰੀ ਦੇ ਬੜੇ ਤਗੜੇ ਮਾਹਰ ਸਨ, ਕਵੀ ਵੀ ਸਨ, ਹਰ ਇੱਕ ਪੱਖੋਂ ਇੰਨੀਆਂ ਭਾਸ਼ਾਵਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਉਂਦੀਆਂ ਸੀ। ਤਾਨਪੁਰਾ ਜਿਸ ਗੁਰਮਤਿ ਗੀਤ ਵੇਖ ਲਓ ਤੇ ਉਹਦੇ ਵਿੱਚ ਨਿਪੁੰਨ ਸਨ, ਸ਼ਸਤਰ ਵਿਦਿਆ 'ਚ ਵੇਖ ਲਓ ਉਹ 'ਚ ਨਿਪੁੰਨ ਸਨ। ਸੋ ਮਹਾਰਾਜ ਨੇ ਇਹੋ ਜਿਹਾ ਸਾਡੇ ਵਾਸਤੇ ਇੱਕ ਫਾਊਂਡੇਸ਼ਨ ਨਹੀਂ ਰੱਖਤੀ ਉਹਨਾਂ ਨੇ, ਮਹਾਰਾਜ ਨੇ ਵੀ ਖਾਲਸੇ ਵਾਸਤੇ ਹਰ ਇੱਕ ਚੀਜ਼ ਦੇ ਵਿੱਚ ਅੱਗੇ ਨਿਕਲਣਾ ਬਹੁਤ ਜ਼ਰੂਰੀ ਆ। ਰਾਜਨੀਤਿਕ ਪੱਖੋਂ ਵੇਖੋ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੀ ਜਿੱਥੇ ਮੀਰੀ ਤੇ ਪੀਰੀ ਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸੋ ਆਪਾਂ ਜੇ ਸਾਰੇ ਐਂਗਲ ਵੇਖੀਏ ਤੇ ਮੰਨ ਲਓ ਇੱਕ ਸਿਹਤ ਪੱਖੋਂ, ਇੱਕ ਆਪ ਦੀ ਸੈਲਫ ਡਿਫੈਂਸ ਵੱਲੋਂ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਮੈਂ ਕਹੂੰਗਾ ਵੀ ਨਿਊਯਾਰਕ ਵਰਗੇ ਸਟੇਟ ਦੇ ਵਿੱਚ ਆਪ ਦੀ ਸੈਲਫ ਡਿਫੈਂਸ ਰੱਖਣੀ ਬਹੁਤ ਜ਼ਰੂਰੀ ਹੈ ਜੀ। ਜ਼ਰੂਰੀ ਤੇ ਹਰ ਇੱਕ ਦੇਸ਼ ਤੇ ਸ਼ਹਿਰ ਦੇ ਵਿੱਚ ਹੈ, ਪਰ ਇੱਥੇ ਖਾਸ ਕਰਕੇ ਕਿਉਂਕਿ ਨਿਊਯਾਰਕ ਦੇ ਵਿੱਚ ਬਹੁਤ ਜ਼ਿਆਦਾ ਮੰਨ ਲਓ ਮੈਂ ਵੇਖ ਰਿਹਾ ਵੀ ਤਰ੍ਹਾਂ ਦੇ ਲੋਕ ਆ, ਪਰ ਜਿੱਥੇ ਬੜੀ ਮਹਾਰਾਜ ਦੀ ਕਿਰਪਾ ਉੱਥੇ ਕਹਿੰਦੇ ਵੀ ਜਿੱਥੇ ਜ਼ਿਆਦਾ ਵਸੋਂ ਹੁੰਦੀ ਹੈ ਉੱਥੇ ਕ੍ਰਾਈਮ ਵੀ ਕਈ ਵਾਰੀ ਵੱਧ ਜਾਂਦਾ, ਪਰ ਫਿਰ ਵੀ ਬਹੁਤ ਮਹਾਰਾਜ ਦੀ ਕਿਰਪਾ ਇੱਥੇ ਆਪਣੇ ਬੱਚੇ ਹੁਣ ਤੁਸੀਂ ਵੇਖੋ ਪੁਲਿਸ ਵਿੱਚ ਵੀ ਇੱਥੇ ਭਰਤੀ ਹੋ ਰਹੇ ਨੇ, ਰਾਈਟ। ਸੋ ਇਹ ਇੱਕ ਸਟੈਪ ਆ। ਕੁਝ ਇੱਕ ਬੱਚੇ ਸਾਡੇ ਗੱਤਕਾ ਸਿੱਖ ਕੇ ਪੁਲਿਸ ਦੇ ਵਿੱਚ ਵੀ ਗਏ, ਕੁਝ ਇੱਕ ਬੱਚੇ ਮੰਨ ਲਓ ਡਿਫਰੈਂਟ ਡਿਪਾਰਟਮੈਂਟਾਂ ਦੇ ਵਿੱਚ ਉਹ ਭਾਗ ਲੈ ਰਹੇ ਨੇ। ਆਈ ਥਿੰਕ ਇਟਸ ਅ ਸਟੈਪਿੰਗ ਸਟੋਨ ਫॉर ਦ ਕਿਡਸ ਟੂ ਮੂਵ ਇਨ ਅ ਪੋਜ਼ਿਟਿਵ ਡਾਇਰੈਕਸ਼ਨ। ਜਿੱਥੇ ਉਹ ਕੀਰਤਨ ਸਿੱਖਦੇ ਆ, ਜਿੱਥੇ ਉਹ ਗੁਰਬਾਣੀ ਸੰਥਿਆ ਲੈਂਦੇ ਆ, ਪੰਜਾਬੀ ਸਿੱਖਦੇ ਆ, ਆਈ ਥਿੰਕ ਗੱਤਕਾ ਇਜ਼ ਅ ਵੈਰੀ ਕੀ ਪਾਰਟ, ਕਿਉਂਕਿ ਸਾਨੂੰ ਮਹਾਰਾਜ ਨੇ ਵਿਰਸੇ 'ਚ ਦਿੱਤੀ ਹੋਈ ਆ। ਮੰਨ ਲਓ ਕਿੰਨੀਆਂ ਜੰਗਾਂ ਲੜੀਆਂ ਮਹਾਰਾਜ ਨੇ ਹੱਕ ਸੱਚ ਦੀ ਆਵਾਜ਼ ਵਾਸਤੇ। ਜੇ ਅੱਜ ਦੀ ਡੇਟ ਦੇ ਵਿੱਚ ਅਸੀਂ ਸ਼ਸਤਰ ਨਹੀਂ ਚੱਕਦੇ, ਘੱਟ ਤੋਂ ਘੱਟ ਅਸੀਂ ਉਹ ਟ੍ਰੈਡੀਸ਼ਨ ਨੂੰ ਬਰਕਰਾਰ ਰੱਖਿਆ ਤੇ ਸਾਨੂੰ ਸੋਚਣ ਨੂੰ ਮਜਬੂਰ ਜਦੋਂ ਅਸੀਂ ਉਹ ਨਮਸਕਾਰ ਕਰਦੇ ਉਸ ਸ਼ਸਤਰ ਨੂੰ, ਤੇ ਸਾਨੂੰ ਮਜਬੂਰੀ ਵਸ ਹੋ ਕੇ ਆਪਾਂ ਨੂੰ ਉਹਦਾ ਇਤਿਹਾਸ ਵੀ ਵੇਖਣਾ ਪਊਗਾ ਵੀ ਮਹਾਰਾਜ ਨੇ ਸ਼ਸਤਰ ਕਿਉਂ ਚੱਕੇ। ਸੋ ਉਹ ਬੱਚੇ ਜਦੋਂ ਗੁਰਮਤਿ ਕੈਂਪਾਂ 'ਚ ਆਉਂਦੇ ਗੱਤਕਾ ਸਿੱਖਦੇ, ਜਾਂ ਸਪੈਸ਼ਲ ਆਪਾਂ ਅੱਜ ਦੀ ਡੇਟ ਦੇ ਵਿੱਚ ਤੇ ਹੁਣ ਗੱਤਕੇ ਦੇ ਕੈਂਪ ਵੀ ਸ਼ੁਰੂ ਹੋ ਗਏ ਆ। ਕੈਲੀਫੋਰਨੀਆ 'ਚ 2 ਹਫ਼ਤੇ ਪਹਿਲਾਂ ਗੱਤਕੇ ਦਾ ਕੈਂਪ ਹੋ ਕੇ ਹਟਿਆ, ਇੱਥੇ DC ਦੇ ਵਿੱਚ ਵੀ ਗੱਤਕੇ ਦਾ ਕੈਂਪ ਹੋ ਕੇ ਹਟਿਆ। ਤੇ ਛੋਟੇ ਹੁੰਦੇ ਅਸੀਂ ਤੇ ਵੇਖਦੇ ਆ ਰਹੇ ਸੀ ਵੀ ਗੁਰਮਤਿ ਕੈਂਪ ਨਰੋਲ ਹੁੰਦੇ ਸੀ, ਹੁਣ ਤੇ ਮਹਾਰਾਜ ਦੀ ਕਿਰਪਾ ਨਾਲ 100-200 ਬੱਚਾ ਗੱਤਕੇ ਕੈਂਪ ਵੀ ਅਟੈਂਡ ਕਰਦੇ ਆ ਸਪੈਸ਼ਲ ਸਿਰਫ ਗੱਤਕੇ ਵਾਸਤੇ। ਐਂਡ ਉਸ ਗੱਤਕੇ ਕੈਂਪ ਦੇ ਵਿੱਚ ਸਿਰਫ ਗੱਤਕਾ ਨਹੀਂ ਸਿਖਾਇਆ ਜਾਂਦਾ, ਉਹਨਾਂ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਮਹਾਰਾਜ ਨੂੰ ਸ਼ਸਤਰ ਚੱਕਣ ਦੀ ਲੋੜ ਕਿਉਂ ਪਈ, ਕਿੰਨੀਆਂ ਜੰਗਾਂ ਲੜੀਆਂ, ਉਹ ਜੰਗਾਂ ਦਾ ਕਾਰਨ ਕਿਉਂ ਸੀ। ਅੱਜ ਦੀ ਡੇਟ ਦੇ ਨਾਲ ਵੀ ਜੁੜਦੇ ਆ, ਬਿਲਕੁਲ ਇਤਿਹਾਸ ਨਾਲ ਜੁੜਦੇ ਜੀ। ਤੇ ਜਿੱਥੇ ਮੰਨ ਲਓ ਉਸ ਸਮੇਂ ਦੇ ਵਿੱਚ ਅਸੀਂ ਸ਼ਸਤਰ ਚੱਕਦੇ ਸੀ, ਅੱਜ ਦੀ ਡੇਟ ਦੇ ਵਿੱਚ ਕਲਮ ਦੇ ਨਾਲ ਆਪਾਂ ਉਸੇ ਆਵਾਜ਼ ਨੂੰ ਕਿਸ ਤਰ੍ਹਾਂ ਬੁਲੰਦ ਕਰ ਸਕਦੇ ਹਾਂ, ਇਹਦੇ ਵੱਖਰੇ ਨਜ਼ਰੀਏ ਨੇ ਜੀ। ਜੀ ਬਿਲਕੁਲ, ਜਿਵੇਂ ਕਿ ਤੁਸੀਂ ਦੱਸਿਆ ਕਿ ਵਿਸਥਾਰ ਦੇ ਨਾਲ ਦੱਸਿਆ ਕਿ ਜਿਹੜੇ ਨੌਜਵਾਨ ਹੈਗੇ ਆ ਉਹ ਕਿਵੇਂ ਸ਼ਸਤਰਾਂ ਦੇ ਨਾਲ, ਵਿਦਿਆ ਦੇ ਨਾਲ, ਸ਼ਸਤਰ ਵਿਦਿਆ ਦੇ ਨਾਲ, ਸਿੱਖ ਮਾਰਸ਼ਲ ਆਰਟ ਗੱਤਕਾ ਦੇ ਨਾਲ ਜੁੜ ਕੇ ਫਿਰ ਅੱਗੇ ਜਿਹੜੀ ਧਰਮ ਤੱਕ ਦਾ ਪੈਂਡਾ ਹੈਗਾ ਉਹ ਵੀ ਇਸ ਲਾਈਨ ਦੇ ਥਰੂ ਤੈਅ ਕਰਦੇ ਆ। ਤੇ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਮੈਂ ਫਿਰ ਰਿਪੀਟ ਕਰਦਿਆਂ, ਜਿਹੜਾ ਇਹ ਗੱਤਕਾ ਟੂਰਨਾਮੈਂਟ ਹੈਗਾ, ਯੁੱਧ ਗੱਤਕਾ ਇੰਟਰਨੈਸ਼ਨਲ ਟੂਰਨਾਮੈਂਟ, ਇਸ ਵਾਰ 5 ਅਗਸਤ ਆਉਂਦੇ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਹੋਣ ਜਾ ਰਿਹਾ ਹੈ, ਜਿਹਦੀ ਜਿਹੜੀ ਡੀਟੇਲਡ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਆਪਣੀਆਂ ਸਕਰੀਨਾਂ ਤੇ ਵੀ ਦੇਖ ਰਹੇ ਹੋ। ਭਾਈ ਸਾਹਿਬ, ਇਸੇ ਗੱਲ ਨੂੰ ਅੱਗੇ ਤੋਰਦੇ ਹਾਂ, ਜਦੋਂ ਅਸੀਂ ਦੇਖਦੇ ਹਾਂ ਕਿ ਇਸ ਸਾਲ ਦਾ ਜਿਹੜਾ ਇਹ ਟੂਰਨਾਮੈਂਟ ਹੈਗਾ ਇਹ ਤੁਸੀਂ 1978 ਦੇ ਜਿਹੜੇ ਸ਼ਹੀਦ ਸੀਗੇ ਉਹਨਾਂ ਨੂੰ ਤੁਸੀਂ ਕਮੈਮੋਰੇਟ ਕੀਤਾ, ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਇਹ ਜਿਹੜਾ ਟੂਰਨਾਮੈਂਟ ਹੈਗਾ ਉਹ ਕਰਵਾ ਰਹੇ ਹੋ। ਸੋ ਮੈਂ ਉਸ ਪਾਰਟ ਨੂੰ ਥੋੜਾ ਜਿਹਾ ਟੱਚ ਕਰਨਾ ਚਾਹੂੰਗਾ ਕਿ ਜੇ ਤੁਸੀਂ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਸਾਨੂੰ ਦੱਸ ਸਕੋ, ਉਹਦੀਆਂ ਡਿਟੇਲਸ ਕੀ ਹੈਗੀਆਂ ਨੇ ਤੇ ਤੁਸੀਂ ਤੁਹਾਡਾ ਕੀ ਕਾਰਨ ਬਣਿਆ ਕਿ ਤੁਸੀਂ ਉਸ ਮੁਕਾਮ ਨੂੰ ਜਾਂ ਉਸ ਪਾਰਟ ਨੂੰ ਟੱਚ ਕੀਤਾ। ਬਿਲਕੁਲ ਜੀ, ਹਰ ਸਾਲ ਜਿਹੜਾ ਸਾਡਾ ਗੱਤਕੇ ਦਾ ਮੁਕਾਬਲਾ ਹੁੰਦਾ, ਸਾਡਾ ਇਹ ਆਪਣੇ ਵੱਲੋਂ ਇੱਕ ਉਪਰਾਲਾ ਹੈ ਜਾਂ ਕੋਸ਼ਿਸ਼ ਹੈ ਕਹਿ ਲਓ ਵੀ ਅਸੀਂ ਉਸ ਟੂਰਨਾਮੈਂਟ ਨੂੰ ਇੱਕ ਮੀਨਿੰਗ ਦਈਏ, ਇੱਕ ਵਿਜ਼ਨ ਦਈਏ
ਤੇ ਐਤਕੀ ਕਿਉਂਕਿ 40 ਸਾਲ ਹੋ ਗਏ 1978 ਦੇ ਸਿੰਘਾਂ ਨੂੰ ਸ਼ਹੀਦ ਹੋਣ ਨੂੰ, 13 ਸਿੰਘ ਜਿਹੜੇ ਸ਼ਹੀਦ ਹੋਏ ਸੀ ਨਿਰੰਕਾਰੀ ਕਾਂਡ ਦੇ ਵਿੱਚ, ਐਤਕੀ ਅਸੀਂ ਸਾਡਾ ਫਰਜ਼ ਸਮਝਿਆ ਕਿਉਂਕਿ ਉਹਨਾਂ ਸ਼ਹੀਦਾਂ ਨੂੰ ਸਦਾ ਵਾਸਤੇ ਨਮਸਕਾਰ ਆ, ਸਜਦਾ ਆ, ਤੇ ਉਹਨਾਂ ਨੇ ਜੋ ਕੁਰਬਾਨੀ ਕੀਤੀ ਕੌਮ ਵਾਸਤੇ 1978 ਦੇ ਵਿੱਚ ਜਿਹੜੇ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀ, ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਨ ਵਾਸਤੇ ਗਏ ਸੀ, ਤੇ ਨਿਰੰਕਾਰੀਆਂ ਨੇ ਸਾਰੇ ਸਿੱਖਾਂ ਨੂੰ ਪਤਾ ਹੀ ਹੈ, ਪੰਜਾਬੀ ਕਮਿਊਨਿਟੀ ਨੂੰ ਵੀ ਜੋ ਹੋਇਆ ਵਿਸਾਖੀ ਵਾਲੇ ਦਿਨ 1978 ਦੇ ਵਿੱਚ ਨਿਹੱਥੇ ਸਿੰਘਾਂ ਦੇ ਉੱਤੇ ਵਾਰ ਕਰਕੇ ਸ਼ਹੀਦ ਕੀਤਾ ਗਿਆ 13 ਸਿੰਘਾਂ ਨੂੰ ਜੀ। ਸੋ ਉਹ ਤੋਂ ਬਾਅਦ ਜੋ 1984 ਦੀ ਧਰਮ ਯੁੱਧ ਮੋਰਚਾ ਦਾ ਜੋ ਲਹਿਰ ਬਣੀ ਉਹ ਸਾਰਿਆਂ ਦੇ ਸਾਹਮਣੇ ਹੀ ਆ, ਤੇ ਹਰ ਸਾਲ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਅਸੀਂ ਇਸ ਟੂਰਨਾਮੈਂਟ ਨੂੰ ਕਿਸੇ ਨਾ ਕਿਸੇ ਰੂਪ ਰੇਖਾ ਦੇ ਕੇ ਵਧੀਆ ਪੋਜ਼ਿਟਿਵ ਡਾਇਰੈਕਸ਼ਨ ਦੇ ਕੇ ਤੇ ਸੰਗਤਾਂ ਦੇ ਅੱਗੇ ਆਪਾਂ ਪੇਸ਼ ਕਰ ਸਕੀਏ। ਪਿਛਲੇ ਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਸੀ, ਅਸੀਂ ਗੁਰੂ ਗੋਬਿੰਦ ਸਿੰਘ ਦੇ 350 ਸਾਲਾਂ ਨੂੰ ਸਮਰਪਿਤ ਕੀਤਾ ਸੀ। ਉਸ ਤੋਂ ਪਿਛਲੇ ਸਾਲ ਸਾਡੀ ਪਹਿਲੀ ਵਾਰੀ ਸਿੱਖ ਇਤਿਹਾਸ ਦੇ ਵਿੱਚ 4 ਸਿੱਖ ਮਿਨਿਸਟਰ ਜਿਹੜੇ ਕੈਨੇਡਾ ਦੀ ਧਰਤੀ ਦੇ ਉੱਤੇ ਬਣੇ ਸੀ। ਅਸੀਂ ਸਾਰੇ ਸਿੱਖ ਪੰਜਾਬ ਤੋਂ ਆਏ ਆ ਜੀ, ਤੇ ਸਾਨੂੰ ਇਹੋ ਜਿਹਾ ਮਾਣ ਸਾਨੂੰ ਉੱਥੇ ਵੀ ਨਹੀਂ ਕਦੀ ਮਿਲਿਆ ਜਿਹੜਾ ਮਾਣ ਸਾਨੂੰ ਕੈਨੇਡਾ ਦੀ ਧਰਤੀ ਦੇ ਉੱਤੇ 4 ਸਾਡੇ ਸਿੱਖ ਮਿਨਿਸਟਰ ਬਣੇ, 17 ਸਾਡੇ ਸਿੱਖ MP ਬਣੇ, ਇੱਕ ਸਰਦਾਰ ਸਿੱਖ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣਿਆ। ਸੋ ਅਸੀਂ ਉਸ ਸਾਲ ਦਾ ਜਿਹੜਾ ਟੂਰਨਾਮੈਂਟ ਸੀ ਸਮੁੱਚੇ ਜਿਹੜੀ ਕੈਨੇਡਾ ਦੇ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਸੀ, ਭਾਵੇਂ ਪੋਲੀਟੀਕਲ ਤੌਰ ਤੇ ਹੋਣ, ਭਾਵੇਂ ਸਮਾਜਿਕ ਤੌਰ ਤੇ ਹੋਣ, ਭਾਵੇਂ ਕਮਿਊਨਿਟੀ ਤੌਰ ਤੇ ਹੋਣ, ਅਸੀਂ ਉਹ ਟੂਰਨਾਮੈਂਟ ਸਾਰੇ ਉਹਨਾਂ ਵੀਰਾਂ ਨੂੰ, ਸਿੱਖਾਂ ਨੂੰ, ਭੈਣਾਂ ਨੂੰ ਸਮਰਪਿਤ ਕੀਤਾ ਸੀ। ਤੇ ਉਸ ਤੋਂ ਪਿਛਲੇ ਸਾਲ ਵਿਸਕੌਨਸਨ ਦੇ ਵਿੱਚ ਤੁਹਾਡੇ ਇੱਥੇ ਅਮਰੀਕਾ ਦੀ ਧਰਤੀ ਤੇ ਸ਼ੂਟਿੰਗ ਹੋਈ ਸੀ, ਉਹ ਸਾਲ ਅਸੀਂ ਸਾਰਾ ਟੂਰਨਾਮੈਂਟ ਉਹਨਾਂ ਨੂੰ ਸਮਰਪਿਤ ਕੀਤਾ ਸੀ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੋ ਆਪਣੇ ਸਿੱਖ ਦਿਹਾੜੇ ਨੇ ਜਾਂ ਸਿੱਖ ਕਮਿਊਨਿਟੀ 'ਚ ਜੋ ਹੋ ਰਿਹਾ ਉਸ ਗੱਤਕੇ ਟੂਰਨਾਮੈਂਟ ਨੂੰ ਉਹਦੇ ਨਾਲ ਲਿੰਕ ਕੀਤਾ ਜਾਵੇ, ਤੇ ਜਿੱਥੇ ਅਸੀਂ ਗੱਤਕੇ ਨੂੰ ਹਾਈਲਾਈਟ ਕਰਦੇ ਹਾਂ, ਜੋ ਸਮਾਜ ਦੇ ਵਿੱਚ, ਜੋ ਸਾਡੀ ਕਮਿਊਨਿਟੀ 'ਚ, ਜੋ ਸਾਡੇ ਪੰਥ 'ਚ ਹੋ ਰਿਹਾ, ਉਹ ਵੀ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਸਾਡਾ ਮੁੱਖ ਕਾਰਨ ਵੀ ਇਹ ਆ ਵੀ ਜਿੱਥੇ ਅਸੀਂ ਗੱਤਕੇ ਨਾਲ ਜੋੜਨਾ ਉੱਥੇ ਆਪਾਂ ਪੰਥਕ ਇਸ਼ੂਆਂ ਨਾਲ ਜੁੜਨਾ, ਕਮਿਊਨਿਟੀ ਨਾਲ ਜੁੜਨਾ, ਸੱਭਿਆਚਾਰ ਨਾਲ ਜੁੜਨਾ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਜੀ। ਜੀ, ਇਸੇ ਦੇ ਨਾਲ ਜੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਾਂ ਇਸ ਪਾਰਟ ਨੂੰ ਅੱਗੇ ਤੋਰਦੇ ਹਾਂ, ਜਿਹੜੀਆਂ ਮੁਸ਼ਕਲਾਂ ਜਾਂ ਔਕੜਾਂ ਆਉਂਦੀਆਂ ਨੇ, ਉਹਦੇ ਬਾਰੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਇਸ ਸਾਰੇ ਸਫ਼ਰ ਦੇ ਦੌਰਾਨ। ਤੇ ਅੱਜ ਖਾਸ ਤੌਰ ਤੇ ਜਦੋਂ ਅਸੀਂ ਨਿਊਯਾਰਕ ਦੇ ਵਿੱਚ ਇਸ ਟੂਰਨਾਮੈਂਟ ਬਾਰੇ ਗੱਲ ਕਰ ਰਹੇ ਹਾਂ, ਜਿਹੜਾ 16ਵਾਂ ਤੁਹਾਡਾ ਸਾਲਾਨਾ ਇੰਟਰਨੈਸ਼ਨਲ ਗੱਤਕਾ ਟੂਰਨਾਮੈਂਟ ਹੈਗਾ ਯੁੱਧ, ਇਹਦੇ ਵਿੱਚ ਕਿੱਦਾਂ ਦੀਆਂ ਔਕੜਾਂ ਦਾ ਜਾਂ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ? ਉਸ ਤਰ੍ਹਾਂ ਤੇ ਸਿੱਖ ਤੇ ਸਦਾ ਵਾਸਤੇ ਚੜ੍ਹਦੀ ਕਲਾ 'ਚ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਨਾਰਾ ਹੈ ਵੀ ਸਿੱਖ ਸਦਾ ਵਾਸਤੇ ਚੜ੍ਹਦੀ ਕਲਾ 'ਚ ਹੀ ਰਹਿੰਦਾ। ਪਰ ਇਸ 15-16 ਸਾਲ ਦੇ ਦੌਰਾਨ ਵਿੱਚ, ਕਿਉਂਕਿ ਹਰ ਸਾਲ ਸਾਡਾ ਕਾਫੀ ਵੱਡਾ ਬਜਟ ਹੁੰਦਾ, ਇਸ ਸਾਲ ਵੀ ਅਸੀਂ $10,000 ਦੇ ਇਨਾਮ ਬੱਚਿਆਂ ਨੂੰ ਵੰਡਣੇ ਆ। ਤਕਰੀਬਨ 17 ਬੱਚੇ ਆ ਜਿਹੜੇ ਜਿੱਤਦੇ ਫਸਟ ਸੈਕਿੰਡ। ਉਹਦੇ ਵਿੱਚ ਲੜਕੀਆਂ ਦੇ ਵੀ ਗਰੁੱਪ ਨੇ, ਸਿੰਘਾਂ ਦੇ ਕੋਰਸ ਦੇ ਛੋਟੇ ਗਰੁੱਪ ਵੀ, ਬੱਚਿਆਂ ਦੇ ਵੱਡੇ ਗਰੁੱਪ ਵੀ ਆ ਜੀ, ਤੇ ਇਨਾਮ ਵੰਡੇ ਜਾਂਦੇ ਆ। ਤੇ ਉਹਦੇ ਵਾਸਤੇ ਵੱਡੇ ਵੱਡੇ ਬਜਟ ਵੀ ਆਪਾਂ ਨੂੰ ਲੀਕਣੇ ਪੈਂਦੇ ਆ। ਤਕਰੀਬਨ ਸਾਡਾ 20-25,000, ਕਈ ਵਾਰੀ 30,000 ਵੀ ਸਾਡਾ ਲੱਗ ਜਾਂਦਾ, ਡਿਪੈਂਡ ਕਰਦਾ, ਕਿਉਂਕਿ ਹਰ ਇੱਕ ਸਿਟੀ ਦੇ ਵਿੱਚ ਅਲੱਗ ਖਰਚੇ ਹੁੰਦੇ ਆ। ਐਤਕੀ ਸਾਡਾ ਤਕਰੀਬਨ $25,000 ਤੋਂ $30,000 ਦਾ ਖਰਚਾ ਹੈ। ਤੇ ਉਹਦੇ ਵਿੱਚ ਰੁਕਾਵਟਾਂ ਇਸ ਤਰ੍ਹਾਂ ਆਉਂਦੀਆਂ ਭਾਈ ਸਾਹਿਬ ਜੀ, ਕਿਉਂਕਿ ਨਵੀਂ ਚੀਜ਼ ਨੂੰ ਉਭਾਰਨਾ, ਨਵੀਂ ਚੀਜ਼ ਨੂੰ ਐਸਟੈਬਲਿਸ਼ ਕਰਨਾ, ਉਹਦੇ ਵਾਸਤੇ ਕਈ ਵਾਰੀ ਬੜਾ ਔਖਾ। ਪਰ ਬੜੀ ਮਹਾਰਾਜ ਦੀ ਕਿਰਪਾ ਨਾਲ 15 ਸਾਲ ਸਾਨੂੰ ਹੋ ਗਏ ਕਰਦਿਆਂ ਨੂੰ, ਤੇ ਸੰਗਤ ਬਹੁਤ ਜ਼ਿਆਦਾ ਪ੍ਰੇਮ ਕਰਦੀ। ਤੁਹਾਡੇ ਵਰਗੇ ਜਿਹੜੇ ਵੀਰ ਆ ਮੀਡੀਆ ਦੇ ਵਿੱਚ, ਉਹ ਬਹੁਤ ਇਸ ਚੀਜ਼ ਨੂੰ ਹਾਈਲਾਈਟ ਕਰਦੇ ਆ। ਤੇ ਉਸ ਤਰ੍ਹਾਂ ਫਿਰ ਵੀ ਜੇ ਅਸੀਂ ਇਹਨੂੰ ਹੋਰ ਵਧਾਉਣਾ ਆ ਤੇ ਸਾਨੂੰ ਵੱਧ ਚੜ੍ਹ ਕੇ ਇਹੋ ਜਿਹੇ ਪ੍ਰੋਗਰਾਮਾਂ ਦਾ ਸਾਥ ਦੇਣਾ ਚਾਹੀਦਾ, ਜਿੱਥੇ ਆਪਾਂ ਕਹਿ ਲਓ ਵੀ ਪੰਜਾਬੀ ਮੇਲੇ ਲੱਗਦੇ ਆ, ਜਾਂ ਪੰਜਾਬੀ ਸੱਭਿਆਚਾਰਕ ਗਾਇਕ ਆਉਂਦੇ ਆ, ਜਾਂ ਆਪਣੇ ਕਬੱਡੀ ਵਾਲੇ ਵੀ ਜਿਹੜੇ ਵੀਰ ਆ, ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਕਮਿਊਨਿਟੀ ਦੇ ਵਿੱਚ। ਤੇ ਮੈਂ ਸਾਰੀ ਸਿੱਖ ਸੰਗਤ ਨੂੰ ਤੇ ਪੰਜਾਬੀ ਵੀਰਾਂ ਨੂੰ ਤੇ ਕਮਿਊਨਿਟੀ ਨੂੰ ਅਪੀਲ ਕਰੂੰਗਾ ਵੀ ਆਪਾਂ ਨੂੰ ਇਸ ਗੱਤਕੇ ਮੁਕਾਬਲੇ ਨੂੰ ਜ਼ਰੂਰ ਵੱਧ ਚੜ੍ਹ ਕੇ ਸਪੋਰਟ ਕਰਨੀ ਚਾਹੀਦੀ ਆ। ਤਨ ਮਨ ਧਨ ਦੇ ਨਾਲ, ਸਰੀਰਕ ਤੌਰ ਦੇ ਉੱਤੇ ਤੁਸੀਂ ਜ਼ਰੂਰ ਉਸ ਦਿਨ ਹਾਜ਼ਰ ਹੋਵੋ ਪਰਿਵਾਰਾਂ ਸਮੇਤ, ਕਿਉਂਕਿ ਇੱਕ ਪਰਿਵਾਰਕ ਪ੍ਰੋਗਰਾਮ ਆ। ਬੈਂਡ ਦਾ ਪ੍ਰਬੰਧ ਵੀ ਆ, ਲੰਗਰ ਪਾਣੀ ਦਾ ਵੀ ਪ੍ਰਬੰਧ ਸਮੁੱਚਾ ਕੀਤਾ ਜਾਵੇਗਾ। ਤੇ ਜਿੱਥੇ ਆਪਾਂ ਸਰੀਰਕ ਤੌਰ ਦੇ ਉੱਤੇ ਪਹੁੰਚਣਾ ਤੇ ਮਾਇਕੀ ਤੌਰ ਦੇ ਉੱਤੇ ਬੱਚਿਆਂ ਦੀ ਹੌਸਲਾ ਵਜਾਈ ਹੋ ਜਾਂਦੀ ਆ। ਤੇ ਆਪਾਂ ਇਹੋ ਜਿਹੇ ਟੂਰਨਾਮੈਂਟਾਂ ਨੂੰ ਜੇ ਆਪਾਂ ਹੋਰ ਵਧਾਉਣਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਡੇ ਪਲੇਅਰ ਜਿਹੜੇ ਆ ਤਕਰੀਬਨ ਪਿਛਲੇ 15 ਸਾਲਾਂ ਤੋਂ ਕੈਨੇਡਾ ਤੇ USA ਵਿੱਚੋਂ ਖਿਡਾਰੀ ਆ ਰਹੇ ਆ ਜੀ। ਐਤਕੀ ਜਿਹੜੀ ਵਿਸ਼ੇਸ਼ਤਾ ਆ ਵੀ ਅਸੀਂ ਯੂਰਪ ਵਿੱਚ ਤੇ UK ਵੱਲੋਂ ਵੀ ਪਲੇਅਰ ਆ ਰਹੇ ਆ। ਪਿਛਲੇ ਵਾਰੀ ਇੱਕ ਵਾਰੀ UK ਵੱਲੋਂ ਇੱਕ ਪਲੇਅਰ ਆਏ ਸੀ, ਇੰਡੀਆ ਵੱਲੋਂ ਵੀ ਇੱਕ ਪਲੇਅਰ ਆਏ ਸੀ। ਪਰ ਐਤਕੀ ਸਾਡਾ ਯਤਨ ਸੀ ਵੀ ਵੱਧ ਚੜ੍ਹ ਕੇ ਆਪਾਂ ਹੋਰ ਵੀ ਆਊਟਰੀਚ ਕਰੀਏ, ਵੀ ਯੂਰਪ ਤੋਂ ਹੋਰ ਖਿਡਾਰੀ ਹੋਣ। ਜੇ ਅਸੀਂ ਚਾਹੁੰਦੇ ਵੀ ਸਮੁੱਚਾ ਵਰਲਡ ਆਪਾਂ ਇੱਕ ਪਲੇਟਫਾਰਮ ਤੇ ਲੈ ਕੇ ਆਈਏ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਆਸਟ੍ਰੇਲੀਆ, ਉਹ ਵੀ ਦੇਸ਼ ਬਹੁਤ ਪਏ ਆ। ਜੇ ਸਾਡਾ ਬਜਟ ਵੱਡਾ ਹੋਵੇ ਤੇ ਆਪਾਂ ਉਹਨਾਂ ਵੀਰਾਂ ਨੂੰ ਵੀ ਇੱਧਰ ਲੈ ਕੇ ਆਣ ਕੇ, ਕਿਉਂਕਿ ਬਹੁਤ ਵੱਡਾ ਬਜਟ ਦੀ ਲੋੜ ਆ, ਤੇ ਫਿਰ ਹੀ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਸੁੰਦਰ ਰੂਪ ਦੇ ਸਕਦੇ ਹਾਂ। ਸੋ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜੇ ਆ, ਜਾਂ ਗੁਰੂ ਘਰਾਂ ਦੇ ਸਹਿਯੋਗ ਦੇ ਨਾਲ, ਮੀਡੀਆ ਦੇ ਸਹਿਯੋਗ ਦੇ ਨਾਲ ਹੀ ਇਹ ਪ੍ਰੋਗਰਾਮ ਸਿਰੇ ਚੜ੍ਹ ਸਕਦੇ ਆ। ਸਭ ਤੋਂ ਵੱਡਾ ਗੱਤਕੇ ਦਾ ਮੁਕਾਬਲਾ
ਇਹਦੀ ਵਿਸ਼ੇਸ਼ਤਾ ਤੇ ਖਾਸੀਅਤ ਇਹ ਆ ਵੀ ਕਬੱਡੀ ਦੇ ਮੁਕਾਬਲੇ ਹਰ ਇੱਕ ਸ਼ਹਿਰ 'ਚ ਹੁੰਦੇ ਆ, ਪਰ ਗੱਤਕੇ ਦਾ ਮੁਕਾਬਲਾ ਸਿਰਫ ਇੱਕ ਵਾਰੀ ਸਾਲ 'ਚ ਹੁੰਦਾ, ਜਿਹਦੇ ਵਿੱਚ ਸਾਰੀ ਸਮੁੱਚੇ ਜਿਹੜੇ ਟੀਮਾਂ ਆਉਂਦੀਆਂ ਨੇ, ਖਿਡਾਰੀ ਆਉਂਦੇ ਆ। ਸੋ ਸਾਰੀ ਸੰਗਤ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਇਹਨੂੰ ਹੋਰ ਅਸੀਂ ਵਧਾਈਏ ਮਹਾਰਾਜ ਦੀ ਕਿਰਪਾ ਨਾਲ। ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਇਸ ਚੀਜ਼ ਨਾਲ ਜਾਂ ਆਪਣੀ ਸਿੱਖ ਵਿੱਦਿਆ ਨਾਲ, ਗੱਤਕਾ ਵਿੱਦਿਆ ਨਾਲ, ਸਿੱਖ ਧਰਮ ਨਾਲ ਜੋੜ ਸਕਣ, ਨਸ਼ਿਆਂ ਤੋਂ ਦੂਰ ਹੋ ਸਕਣ। ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਮੈਂ ਬਹੁਤ ਇਹ ਵੇਖ ਰਿਹਾ ਵੀ ਚੰਗੇ ਚੰਗੇ ਪਰਿਵਾਰ, ਮਾਤਾ ਪਿਤਾ ਜਿਹੜੇ ਆ ਉਹ ਦਿਨ ਰਾਤ ਇੱਕ ਕਰ ਲੈਂਦੇ ਮਿਹਨਤਾਂ ਕਰਕੇ ਜੀ, ਤੇ ਬੱਚੇ ਉਹਨਾਂ ਦੀ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਪਰ ਕਈ ਵਾਰੀ ਉਹੀ ਬੱਚੇ ਜਿਹੜੇ ਆ ਉਹ ਧਰਮ ਤੋਂ ਦੂਰ ਹੋ ਜਾਂਦੇ ਆ, ਆਪਣੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੋ ਜਾਂਦੇ ਆ। ਸਾਨੂੰ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ, ਭਾਵੇਂ ਗੱਤਕਾ ਹੋਵੇ, ਭਾਵੇਂ ਹੋਰ ਵੀ ਸਿੱਖ ਸਮਾਜ ਨਾਲ ਜਿਹੜੇ ਪ੍ਰੋਗਰਾਮ ਬੱਚੇ ਕਰ ਰਹੇ ਆ, ਯੂਥ ਕਰ ਰਹੇ ਆ, ਨੌਜਵਾਨ, ਸਾਨੂੰ ਵੱਧ ਚੜ੍ਹ ਕੇ, ਈਵਨ ਤੁਹਾਡਾ ਜਿਹੜਾ ਉਪਰਾਲਾ TV84 ਦਾ ਬਹੁਤ ਸੁੰਦਰ ਆ, ਕੋਈ ਵੀ ਜਿਹੜਾ ਸਿੱਖ ਸੰਬੰਧਿਤ ਪ੍ਰੋਗਰਾਮ ਚੱਲ ਰਿਹਾ, ਕੋਈ ਕਾਰਜ ਚੱਲ ਰਹੇ ਨੇ, ਪੰਥਕ ਕਾਰਜ ਚੱਲ ਰਹੇ ਆ, ਵੱਧ ਚੜ੍ਹ ਕੇ ਸਿੱਖ ਸੰਗਤਾਂ ਨੂੰ ਉਹਦਾ ਸਹਿਯੋਗ ਦੇਣਾ ਚਾਹੀਦਾ, ਜਿਹਦੇ ਨਾਲ ਸਾਡੀ ਸਮੁੱਚੀ ਕੌਮ ਹੋਰ ਤਰੱਕੀ 'ਚ ਮਹਾਰਾਜ ਹੋਰ ਸਾਨੂੰ ਚੜ੍ਹਦੀ ਕਲਾ ਬਖਸ਼ਣ ਜੀ। ਤੇ ਇੱਕ ਅਖੀਰਲਾ ਜਿਹੜਾ ਸਵਾਲ ਹੈਗਾ ਉਹ ਪ੍ਰਬੰਧਕਾਂ ਦੇ ਹਵਾਲੇ ਨਾਲ ਹੈ, ਜਿੱਥੇ ਜਾ ਕੇ ਤੁਸੀਂ ਇਹ ਸਾਰੇ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਦੇ ਹੋ, ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈਗੀਆਂ ਨੇ ਜਾਂ ਲੋਕਲ ਸੰਗਤ ਹੈਗੀ ਆ, ਖਾਸ ਤੌਰ ਤੇ ਜਿਹੜੇ ਗੁਰਦੁਆਰਾ ਦੇ ਨਾਲ ਰਿਲੇਟਡ ਕਮੇਟੀਆਂ ਨੇ, ਉਹਨਾਂ ਵੱਲੋਂ ਕਿਵੇਂ ਦਾ ਸਹਿਯੋਗ ਮਿਲਦਾ ਹੈ? ਇਸ ਵਕਤ ਜਿਹੜੀ ਨਿਊਯਾਰਕ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਦੀ ਮੈਨੇਜਮੈਂਟ ਹੈਗੀ ਹੈ, ਸੇਵਾਦਾਰ ਹੈਗੇ ਆ ਉੱਥੇ, ਉਹਨਾਂ ਵੱਲੋਂ ਕਿਵੇਂ ਦਾ ਸਹਿਯੋਗ ਮਿਲਿਆ? ਮੈਂ ਇਹ ਗੱਲ ਮੈਂ ਬਹੁਤ ਮਾਣਨਾ ਕਹਿੰਦਾ ਵੀ 2013 ਦੇ ਵਿੱਚ ਵੀ ਜਦੋਂ ਅਸੀਂ ਇੱਥੇ ਮੁਕਾਬਲਾ ਕਰਾਇਆ ਸੀ, ਉਦੋਂ ਵੀ ਭਾਈ ਬਲਾਖਾ ਸਿੰਘ ਹੋਣਾ ਨੇ ਤੇ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਸੀ। ਭਾਈ ਅਵਤਾਰ ਸਿੰਘ ਬ੍ਰਹਮਾ ਜੀ, ਭਾਈ ਸ਼ੀਤਲ ਸਿੰਘ ਹੋਣੀ, ਸਮੁੱਚੇ ਸਿੰਘਾਂ ਨੇ ਉਦੋਂ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਸੀ। ਐਤਕੀ ਵੀ ਉਹਨਾਂ ਵੀਰਾਂ ਨੇ, ਭਾਈ ਬਲਾਖਾ ਸਿੰਘ ਹੋਣੀ ਵੱਧ ਚੜ੍ਹ ਕੇ, ਭਾਈ ਅਵਤਾਰ ਸਿੰਘ ਜੀ ਬ੍ਰਹਮਾ ਜੀ, ਭਾਈ ਸ਼ੀਤਲ ਸਿੰਘ ਜੀ, ਇਸੇ ਤਰ੍ਹਾਂ ਸਰਦਾਰ ਭਾਈ ਗੁਰਦੇਵ ਸਿੰਘ ਜੀ ਕੰਗ ਜੀ, ਗੁਰਦੁਆਰਾ ਸਾਹਿਬ ਦੇ ਕੋਆਰਡੀਨੇਟਰ, ਬਹੁਤ ਵਧੀਆ ਰਿਸਪੌਂਸ ਸਾਨੂੰ ਦੇ ਰਹੇ ਆ। ਤੇ ਵੇਖੋ ਵੀ ਗੁਰੂ ਘਰ ਦੇ ਆਪ ਦੇ ਬਹੁਤ ਕਾਰਜ ਹੁੰਦੇ ਆ ਜੀ, ਗੁਰੂ ਘਰ ਦੇ ਬਿਲਡਿੰਗਾਂ, ਹੋਰ ਕਾਰਜ, ਗੁਰੂ ਘਰ ਨੂੰ ਵਧਾਉਣਾ। ਸੋ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਸਾਰੇ ਖਰਚੇ ਜਿਹੜੇ ਗੁਰੂ ਘਰ, ਹਰ ਇੱਕ ਦੀ ਸਿਚੁਏਸ਼ਨ ਅਲੱਗ ਹੁੰਦੀ ਆ, ਪਰ ਫਿਰ ਵੀ ਬਹੁਤ ਸੋਹਣੇ ਤਰੀਕੇ ਨਾਲ ਇਸ ਸਥਾਨ ਦੇ ਉੱਤੇ ਸਾਡੀ ਸਪੋਰਟ ਕਰ ਰਹੇ ਆ। ਕਈਆਂ ਸ਼ਹਿਰਾਂ ਦੇ ਵਿੱਚ ਬੜੀ ਮਹਾਰਾਜ ਦੀ ਕਿਰਪਾ ਨਾਲ ਸਮੁੱਚੀ ਕਮੇਟੀ ਨੇ ਸਾਰਾ ਖਰਚਾ ਚੱਕਿਆ। ਮੈਂ ਵਿਸ਼ੇਸ਼ ਤੌਰ ਦੇ ਉੱਤੇ ਸੈਨੋਜ਼ੇ ਦੀ ਕਮੇਟੀ ਨੂੰ ਮੈਂ ਵਧਾਈ ਦਾ ਪਾਤਰ ਸਮਝੂੰਗਾ ਵੀ ਜਦੋਂ ਅਸੀਂ ਸੈਨੋਜ਼ੇ ਦੀ ਧਰਤੀ ਤੇ ਗੱਤਕੇ ਦਾ ਮੁਕਾਬਲਾ ਕਰਾਇਆ ਸੀ ਤੇ ਸਮੁੱਚੀ ਸੈਨੋਜ਼ੇ ਦੀ ਕਮੇਟੀ ਨੇ ਸਾਰਾ ਖਰਚਾ ਚੱਕਿਆ ਸੀ। ਸੋ ਅਗੇਨ ਮੈਂ ਫਿਰ ਇਹ ਬੇਨਤੀ ਕਰੂੰਗਾ ਵੀ ਕਈ ਵਾਰੀ ਸਥਿਤੀ ਅਲੱਗ ਹੁੰਦੀ ਆ, ਤੇ ਮੈਂ ਆਸ ਕਰਦਾ ਵੀ ਜਿਹੋ ਜਿਹੇ ਤਰੀਕੇ ਨਾਲ, ਕਿਉਂਕਿ ਜਿਹੜੀ 15 ਸਾਲਾਂ ਦੇ ਵਿੱਚ ਜਿੱਥੇ ਜਿੱਥੇ ਵੀ ਅਸੀਂ ਕੀਤਾ, ਗੁਰੂ ਘਰ ਦੇ ਸਹਿਯੋਗ ਤੋਂ ਬਗੈਰ ਇਹ ਟੂਰਨਾਮੈਂਟ ਜਿਹੜੇ ਸਿੱਖ ਸੰਗਤਾਂ ਦੇ ਸਹਿਯੋਗ ਤੋਂ ਬਗੈਰ ਕਰਨੇ ਬਹੁਤ ਮੁਸ਼ਕਲ ਹੋ ਜਾਂਦੇ ਆ। ਤੇ ਮੈਂ ਤੇ ਇਹ ਬੇਨਤੀ ਕਰੂੰਗਾ ਵੀ ਜਿੱਥੇ ਇਹੋ ਜਿਹਾ ਗੱਤਕਾ ਮੁਕਾਬਲਾ ਅੱਜ ਤੱਕ ਨਹੀਂ ਹੋਇਆ, ਉੱਥੇ ਦੇ ਪ੍ਰਬੰਧਕ ਵੀਰਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਉੱਥੇ ਆਪਣੇ ਲੋਕਲ ਸਿਟੀ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤੁਸੀਂ ਇਹ ਉਪਰਾਲਾ ਕਰੋ ਵੀ ਅਸੀਂ ਸਪੈਸ਼ਲ ਤੌਰ ਦੇ ਉੱਤੇ ਅਸੀਂ ਗੱਤਕੇ ਦੇ ਟੀਚਰ ਮੰਗਾਈਏ, ਜਿਹਦੇ ਨਾਲ ਬੱਚੇ ਗੱਤਕੇ ਨਾਲ ਜੁੜ ਸਕਣ ਜੀ। ਤੇ ਜੇ ਹੋ ਸਕੇ ਤੇ ਗੱਤਕੇ ਦੇ ਮੁਕਾਬਲੇ ਵੀ ਸ਼ੁਰੂ ਕਰੋ ਲੋਕਲ ਪੱਧਰ ਦੇ ਉੱਤੇ, ਜਿਹਦੇ ਨਾਲ ਅਸੀਂ ਇਹ ਜਿਹੜੀ 10ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਸਾਨੂੰ ਵਿੱਦਿਆ ਬਖਸ਼ੀ ਹੈ, ਅਸੀਂ ਇਹਨੂੰ ਵਾਰ ਸਕੀਏ। ਜਿੱਥੇ ਅਸੀਂ ਕੀਰਤਨੀ ਸਾਧਦੇ ਹਾਂ, ਜਿੱਥੇ ਹੋਰ ਅਸੀਂ ਇਹਨੇ ਬੇਅੰਤ ਉਪਰਾਲੇ ਕਰਦੇ ਹਾਂ, ਮੈਂ ਸਮਝਦਾ ਜੇ ਅਸੀਂ ਸਿੱਖ ਸੰਗਤ ਨੂੰ ਅਪੀਲ ਕਰੀਏ ਵੀ ਇਹੋ ਜਿਹੇ ਕਾਰਜਾਂ ਦੀ ਸਾਨੂੰ ਲੋੜ ਆ, ਸਿੱਖ ਸੰਗਤ ਜਿਹੜੀ ਆ ਉਹ ਕਦੀ ਵੀ ਇਹੋ ਜਿਹੇ ਕਾਰਜਾਂ ਤੋਂ ਪਿੱਛੇ ਨਹੀਂ ਹਟਦੀ, ਪੂਰਾ ਸਹਿਯੋਗ ਦਿੰਦੀ ਹੈ ਗੁਰੂ ਘਰਾਂ ਨੂੰ। ਸੋ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਤੁਸੀਂ ਇਹੋ ਜਿਹੇ ਪ੍ਰੋਗਰਾਮ ਹੋਰ ਲੀਕੋ, ਤੇ ਨਾਲ ਦੀ ਨਾਲ ਜਿੱਥੇ ਇਹੋ ਜਿਹੇ ਪ੍ਰੋਗਰਾਮ ਲੀਕੜੇ ਆ, ਬੱਚਿਆਂ ਨੂੰ ਜ਼ਰੂਰ ਇਨਵੋਲਵ ਕਰੋ, ਬਹੁਤ ਜ਼ਰੂਰੀ ਆ। ਦੇਖੋ ਗੁਰੂ ਘਰ ਇਸ ਵਾਸਤੇ ਬਣੇ ਹੋਏ ਆ ਵੀ ਅਸੀਂ ਧਰਮ ਪ੍ਰਚਾਰ ਨੂੰ ਫੈਲਾ ਸਕੀਏ। ਜੇ ਸਾਡੇ ਬੱਚੇ ਗੁਰੂ ਘਰ ਨਾਲ ਨਾ ਜੁੜਨਗੇ, ਟੁੱਟ ਜਾਣਗੇ, ਤੇ ਸਾਡੇ ਵਾਸਤੇ ਇੱਕ ਬਹੁਤ ਤਰਾਸਦੀ ਵਾਲੀ ਗੱਲ ਹੋਊਗੀ, ਬਹੁਤ ਇੱਕ ਸੋਚਣ ਵਾਲੀ ਗੱਲ ਹੋਊਗੀ। ਸਾਡੇ ਗਾਂਵ ਵਾਲੇ ਭਵਿੱਖ ਵਾਸਤੇ ਆਪਾਂ ਨੂੰ ਸੋਚਣ ਨੂੰ ਮਜਬੂਰ ਕਰਨਾ ਪਊਗਾ ਵੀ ਹਾਂ ਵੀ ਅਸੀਂ ਕੀ ਬੱਚਿਆਂ ਵਾਸਤੇ ਕੀ ਬਣੂਗਾ। ਸੋ ਮੈਂ ਤੇ ਇਹ ਵੀ ਅਪੀਲ ਕਰਦਾ ਵੀ ਸਮੁੱਚੇ ਪ੍ਰਬੰਧਕ ਕਮੇਟੀਆਂ, ਇੱਕ ਸਬ ਕਮੇਟੀਆਂ ਨੌਜਵਾਨਾਂ ਦੀ ਬਣਾਇਆ ਜਾਣ, ਹਰ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਨੈਕਟ ਕੀਤਾ ਜਾਵੇ, ਬੱਚੇ ਦੂਰ ਨਾ ਜਾਣ। ਉਹਦੇ ਵਿੱਚ ਸਪੋਰਟਸ ਦੇ ਇਵੈਂਟ ਜਿਹੜੇ ਆ, ਹੋਰ ਜਿਹੜੇ ਸਿੱਖ ਧਰਮ ਨਾਲ ਇਵੈਂਟ ਆ, ਸਿੱਖ ਹੈਰੀਟੇਜ ਆ, ਸਿੱਖ ਗੱਤਕਾ ਆ, ਬਹੁਤ ਕੁਝ ਕੀਤਾ ਜਾ ਸਕਦਾ ਜਿਹਦੇ ਵਿੱਚ ਬੱਚਿਆਂ ਨੂੰ ਇਨਵੋਲਵ ਕੀਤਾ ਜਾ। ਸੋ ਸਬ ਕਮੇਟੀਆਂ, ਯੂਥ ਕਮੇਟੀਆਂ ਹੌਲੀ ਹੌਲੀ, ਕਿਉਂਕਿ ਸਦਾ ਵਾਸਤੇ ਇੱਥੇ ਭਾਈ ਸਾਹਿਬ ਜੀ ਕਿਸੇ ਨੇ ਨਹੀਂ ਰਹਿਣਾ ਜੀ, ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਕੱਲ ਪਰਸੋਂ ਇੱਕ ਵੀਰ ਨਾਲ ਗੱਲ ਕਰਦਾ ਸੀ, ਸਾਡੇ ਬਜ਼ੁਰਗ ਹੀ ਸੀ, ਵੀ ਜਿਹੜਾ ਬਜ਼ੁਰਗਾਂ ਦਾ ਉਦਮ ਹੈ ਇਹਨਾਂ ਦੇਸ਼ਾਂ 'ਚ ਆਣ ਕੇ ਆਪ ਦੀ ਕਮਾਈ ਵੀ ਕਰਨੀ, ਪਰਿਵਾਰਾਂ ਨੂੰ ਸੈੱਟ ਵੀ ਕਰਨਾ, ਦਿਨ ਰਾਤ ਇੱਕ ਕਰਕੇ ਮਿਹਨਤ ਵੀ ਕਰਨੀ, ਕਿਰਤ ਵੀ ਕੀਤੀ, ਤੇ ਇੰਨੇ ਸੁੰਦਰ ਗੁਰੂ ਘਰ ਹਰ ਇੱਕ ਸ਼ਹਿਰ 'ਚ ਤੁਸੀਂ ਚੱਲ ਜਾਓ, ਇਹ ਸਾਡੇ ਬਜ਼ੁਰਗਾਂ ਦੀ ਬਦੌਲਤ ਆ, ਉਹਨਾਂ ਦੀ ਦੇਣ ਆ। ਅਸੀਂ ਕਦੀ ਉਸ ਚੀਜ਼ ਨੂੰ ਭੁੱਲ ਨਹੀਂ ਸਕਦੇ, ਪਰ ਗਾਂ ਭਵਿੱਖ ਵਾਸਤੇ ਵੀ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਗੁਰੂ ਘਰ ਇਹਨੇ ਸੋਹਣੇ, ਵੱਡੀਆਂ ਇਮਾਰਤਾਂ ਬਹੁਤ ਸੋਹਣੀਆਂ ਬਣ ਚੁੱਕੀਆਂ ਨੇ, ਪਰ ਗਾਂ ਆਉਣ ਵਾਲੇ ਪ੍ਰਬੰਧ ਸਾਂਭਣ ਵਾਲੇ ਬੱਚੇ ਵੀ ਅਸੀਂ ਜ਼ਰੂਰ ਤਿਆਰ ਕਰੀਏ।
ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਬੜੀ ਸੋਹਣੀ ਇਹ ਇੱਕ ਸੁਜੈਸ਼ਨ ਹੈਗਾ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਲਈ ਵੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਈ ਵੀ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਕਿਤੇ ਨਾ ਕਿਤੇ ਉਹ ਡਿਸਕਨੈਕਟ ਜ਼ਰੂਰ ਨਜ਼ਰ ਆਉਂਦਾ। ਨੌਜਵਾਨ ਪੀੜ੍ਹੀ ਜਿਹੜੀ 13-14 ਸਾਲ ਤੋਂ ਲੈ ਕੇ ਅੱਗੇ 25-30 ਸਾਲਾਂ ਤੱਕ ਜਿਹੜੇ ਹੈਗੇ ਆ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਾਨੂੰ ਵਡੇਰੀ ਉਮਰ ਦੇ ਜਿਹੜੇ ਬਜ਼ੁਰਗ ਹੈਗੇ ਉਹ ਤਾਂ ਨਜ਼ਰ ਆਉਂਦੇ ਆ, ਪਰ ਨੌਜਵਾਨ ਪੀੜ੍ਹੀ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਬੜੀ ਥੋੜ੍ਹੀ ਜਿਹੜੀ ਹੈਗੀ ਹੈ ਉਹ ਇਹਨਾਂ ਇਸ ਸਮੇਂ ਦੇ ਵਿੱਚ ਨਜ਼ਰ ਆਉਂਦੇ। ਸੋ ਉਹਦੇ 'ਤੇ ਕੰਮ ਕਰਨ ਦੀ ਜ਼ਰੂਰ ਲੋੜ ਹੈਗੀ ਹੈ, ਜਿਵੇਂ ਤੁਸੀਂ ਬੇਨਤੀ ਵੀ ਕੀਤੀ ਹੈ। ਅਤੇ ਇੱਕ ਵਾਰ ਮੈਂ ਦੁਬਾਰਾ ਜਾਂਦੇ ਜਾਂਦੇ ਸਾਡੇ ਚਰਨਾਂ ਦੇ ਸਾਡੇ ਜਿਹੜੇ ਦਰਸ਼ਕ ਹੈਗੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਜਿਹੜਾ ਯੁੱਧ ਗੱਤਕਾ ਇੰਟਰਨੈਸ਼ਨਲ ਟੂਰਨਾਮੈਂਟ ਹੋ ਰਿਹਾ ਹੈ ਇਸ ਸਾਲ ਆਉਂਦੀ 5 ਅਗਸਤ ਨੂੰ ਆਉਂਦੇ ਐਤਵਾਰ ਨੂੰ ਜਿਹੜਾ ਇਹ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ ਹੋਣ ਜਾ ਰਿਹਾ ਹੈ। ਸਵੇਰ ਤੋਂ ਹੀ ਜਿਹੜੇ ਇਸ ਗੱਤਕਾ ਟੂਰਨਾਮੈਂਟ ਦੇ ਜਿਹੜਾ ਆਗਾਜ਼ ਹੈਗਾ ਸਵੇਰੇ, ਭਾਈ ਸਾਹਿਬ ਇੱਕ ਵਾਰੀ ਤੁਸੀਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਜੇ ਉਹ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਬਿਲਕੁਲ ਜੀ, ਮੈਂ ਫਿਰ ਸਮੁੱਚੀ TV84 ਦੀ ਸਟਾਫ ਨੂੰ ਤੇ ਆਪ ਜੀ ਨੂੰ ਤੇ ਸਮੁੱਚੇ ਦਰਸ਼ਕਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਅਗਸਤ 5 ਤਰੀਕ ਨੂੰ ਦਿਨ ਐਤਵਾਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਗੱਤਕਾ ਮੁਕਾਬਲਾ ਹੋਣ ਜਾ ਰਿਹਾ ਹੈ। 5 ਸਾਲਾਂ ਬਾਅਦ ਇਹ ਨਿਊਯਾਰਕ ਦੀ ਧਰਤੀ ਦੇ ਉੱਤੇ ਮੁਕਾਬਲਾ ਹੋ ਰਿਹਾ। 16ਵਾਂ ਸਾਡਾ ਇੰਟਰਨੈਸ਼ਨਲ ਗੱਤਕਾ ਮੁਕਾਬਲਾ ਆ। ਇਹਦੇ ਵਿੱਚ ਕੈਲੀਫੋਰਨੀਆ ਤੋਂ, ਨਿਊਯਾਰਕ, ਨਿਊ ਜਰਸੀ, ਵਰਜੀਨੀਆ, ਫਿਲਾਡੈਲਫੀਆ, ਮੈਰੀਲੈਂਡ, ਵੈਨਕੂਵਰ, ਕੈਲਗਰੀ, ਟੋਰਾਂਟੋ, ਮੌਂਟਰੀਅਲ ਤੋਂ, ਇਸੇ ਤਰ੍ਹਾਂ ਇੰਗਲੈਂਡ ਤੋਂ, ਯੂਰਪ ਤੋਂ, ਫਰਾਂਸ ਤੋਂ, ਇੰਡੀਆ ਤੋਂ, ਪੰਜਾਬ ਤੋਂ ਖਿਡਾਰੀ ਆ ਰਹੇ ਆ। ਤੇ ਜ਼ਰੂਰ ਹੁਮ ਆ ਕੇ ਪਰਿਵਾਰਾਂ ਸਮੇਤ ਵਹੀਰਾਂ ਕਰਕੇ ਆਪਾਂ ਮੈਂ ਬੇਨਤੀ ਕਰੂੰਗਾ ਵੀ ਸਮੁੱਚੀ ਸੰਗਤ ਉੱਥੇ ਪਹੁੰਚੇ। ਜਿਹੜੇ ਸਿੰਘ ਆ, ਗੱਤਕੇ ਦੇ ਖਿਡਾਰੀ ਆ, ਬੀਬੀਆਂ, ਆਪਣੇ ਜਿੰਨੇ ਬੱਚੇ ਖੇਡ ਰਹੇ ਨੇ ਉਹਨਾਂ ਦਾ ਜ਼ਰੂਰ ਹੌਸਲਾ ਅਫਜ਼ਾਈ ਕਰੋ। ਬੱਚਿਆਂ ਨੂੰ ਹੋਰ ਹੌਸਲਾ ਵਧੇ, ਇਸ ਗੱਤਕੇ ਨੂੰ ਹੋਰ ਵੱਧ ਤੋਂ ਵੱਧ ਅਸੀਂ ਮਹਾਰਾਜ ਦੀ ਕਿਰਪਾ ਨਾਲ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਹਨੂੰ ਪ੍ਰਚਾਰ ਸਕੀਏ। ਫਿਰ ਸਮੁੱਚੀ ਸੰਗਤ ਨੂੰ ਮੇਰੇ ਵੱਲੋਂ ਜੇ ਦਾਸ ਕੋਲੋਂ ਕੋਈ ਵੱਧ ਘੱਟ ਗੱਲ ਕੀਤੀ ਹੋਵੇ ਤੁਹਾਡੇ ਸ਼ੋਅ ਦੇ ਦੌਰਾਨ ਮੈਂ ਖਿਮਾ ਦਾ ਜਾ ਚੁੱਕਿਆ। ਸਾਰੀ ਸੰਗਤ ਨੇ ਜ਼ਰੂਰ ਐਤਵਾਰ ਵਾਲੇ ਦਿਨ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਾਰਾ ਦਿਨ ਇਸ ਪ੍ਰੋਗਰਾਮ ਚੱਲਣਾ। ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ, ਪਰਿਵਾਰਕ ਪ੍ਰੋਗਰਾਮ ਹੈ, ਬਹਿਣ ਦਾ ਵੀ ਪ੍ਰਬੰਧ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਿੱਖ ਸੰਗਤਾਂ ਉੱਥੇ ਪਹੁੰਚਣ। ਫਿਰ ਦਾਸ ਵੱਲੋਂ ਇੱਥੇ ਹੀ ਖਿਮਾ ਆ ਤੇ ਮੇਰੇ ਵੱਲੋਂ ਫਤਿਹ ਹੈ ਭਾਈ ਸਾਹਿਬ ਜੀ। ਅਸੀਂ ਦਰਸ਼ਕਾਂ ਨੂੰ ਵੀ ਇਸ ਸ਼ੋਅ ਦੇ ਵਿੱਚ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਤੇ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਆ ਕੇ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।